ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਰਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आयां नूं प्रोग्राम सच्चो सच विच बहुत मेहरबानी। जी डॉक्टर साहब अज 15 जून 2018 पहली हाड़ नानकशाही संमत 550 का दिन है। तो डॉक्टर साहब प्रोग्राम शुरू करने तो पहला अपने दर्शकों ते सरोतियां नूं हमेशा तरह दस दिए व्यूअर्स, जे तुसीं हक सच इंसाफ ते पैरा दिन दा इको चैनल TV 84 नूं देखना चाहते हो तो तुसीं देख सकते हो स्पैक्ट्रम केबल, आर्शियन केबल, बेलफैब केबल इन कैनेडा, roku, जादू बॉक्स, शावा, फेसबुक, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵੀਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਮੁਸਲਮਾਨ ਵੀਰ ਭੈਣਾਂ ਲਈ ਅੱਜ ਉਹਨਾਂ ਲਈ ਬਹੁਤ ਹੀ ਵੱਡਾ ਤੇ ਅਹਿਮ ਦਿਨ ਹੈ, ਉਹ ਹੈ ਈਦ ਦਾ ਦਿਨ। ਅਸੀਂ ਸਭ ਵੀਰ ਭੈਣਾਂ ਨੂੰ, ਜੋ ਮੁਸਲਮਾਨ ਵੀਰ ਭੈਣ ਨੇ, ਅਸੀਂ ਉਹਨਾਂ ਨੂੰ ਸਭ ਨੂੰ ਮੁਬਾਰਕਬਾਦ ਦਿੰਦੇ ਹਾਂ। ਈਦ ਮੁਬਾਰਕ। ਜੀ ਡਾਕਟਰ ਸਾਹਿਬ, ਇਸੇ ਟੌਪਿਕ ਨੂੰ ਲੈ ਕੇ ਅਸਾਂ ਤੁਹਾਡੇ ਵਿਚਾਰ ਸੁਣਾਂਗੇ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਦੁਨੀਆ 'ਚ 7 ਬਿਲੀਅਨ ਦੇ ਲਗਭਗ ਲੋਕ ਵਸਦੇ ਨੇ ਜੀ, ਔਰ ਇਸ ਵੇਲੇ ਇਸਲਾਮ ਦੁਨੀਆ ਦਾ ਦੂਸਰਾ ਵੱਡਾ ਧਰਮ ਹੈ। ਕ੍ਰਿਸਚੀਅਨਿਟੀ ਤੋਂ ਬਾਅਦ ਲਗਭਗ 2 ਬਿਲੀਅਨ ਲੋਕ ਇਸਲਾਮ ਦੇ ਵਿੱਚ ਯਕੀਨ ਰੱਖਦੇ ਨੇ ਜੀ। ਔਰ ਜ਼ਾਹਰ ਹੈ ਕਿ ਅੱਜ ਜਦੋਂ ਅਸੀਂ ਸਾਰੀ ਇਨਸਾਨੀ ਬਰਾਦਰੀ, ਹਿਊਮਨ ਰੇਸ ਇੱਕ ਪਰਿਵਾਰ ਵਾਂਗ ਹੈ, ਦੁਨੀਆ ਦੇ ਵਿੱਚ 200 ਤੋਂ ਜ਼ਿਆਦਾ ਦੇਸ਼, ਉਹਨਾਂ ਦੇ ਵਾਸੀ ਅਸੀਂ ਹਰ ਇੱਕ ਦੇ ਜਿੱਥੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੁੰਦੇ ਹੈ। ਕਿਤੇ ਵੀ ਦੁਨੀਆ ਦੇ ਵਿੱਚ ਕੁਝ ਵੀ ਵਾਪਰਦਾ ਹੈ ਉਹ ਸਾਰੀ ਧਰਤੀ ਨੂੰ, ਸਾਰੇ ਪਲੈਨਟ ਨੂੰ ਪ੍ਰਭਾਵਿਤ ਕਰਦਾ ਹੈ ਜੀ। ਤੇ ਇਸ ਲਈ ਫਿਰ ਇਹ ਵੀ ਜ਼ਰੂਰੀ ਹੈ ਕਿ ਜਿਹੜੀਆਂ ਖੁਸ਼ੀਆਂ ਨੇ, ਜਦੋਂ ਅਸੀਂ ਕਿਤੇ ਅਰਥਕੁਏਕ ਆਉਂਦਾ ਹੈ, ਕਿਤੇ ਸਟੋਰਮ ਆਉਂਦਾ ਹੈ, ਟੋਰਨੀਡੋ ਆਉਂਦਾ ਹੈ, ਸੁਨਾਮੀ ਆਉਂਦੀ ਹੈ, ਜਾਂ ਕੋਈ ਹੋਰ ਹਿੰਸਕ ਜੰਗ ਦਾ ਮਾਹੌਲ ਬਣਦਾ ਹੈ, ਤੇ ਉੱਥੇ ਅਸੀਂ ਮਹਿਸੂਸ ਕਰਦੇ ਹਾਂ। ਔਰ ਦੁਨੀਆ ਦੇ ਵਿੱਚ ਅੱਜ ਇਨਸਾਨੀ ਪਿਆਰ ਦੀ ਰਵਾਇਤ, ਉਹ ਭਾਵੇਂ ਇੰਟਰਨੈਸ਼ਨਲ ਰੈੱਡ ਕਰਾਸ ਤੋਂ ਸ਼ੁਰੂ ਹੋਈ ਜਾਂ ਦੂਸਰੀਆਂ NGOs ਔਰ ਮਨੁੱਖੀ ਹੱਕਾਂ ਲਈ ਕੰਮ ਕਰਨ ਵਾਲੀਆਂ ਜਥੇਬੰਦੀਆਂ, ਉਹ ਆਵਾਜ਼ ਉਠਾਉਂਦੀਆਂ ਨੇ ਜੀ। ਸੋ ਜ਼ਾਹਰ ਹੈ ਵੀ ਖੁਸ਼ੀਆਂ ਦੇ ਵਿੱਚ ਸ਼ਰੀਕ ਹੋਣਾ ਵੀ ਇੱਕ ਦੂਸਰੇ ਦੀ, ਇਹ ਸਾਡਾ ਇਨਸਾਨੀ ਤੌਰ ਦੇ ਉੱਤੇ ਫਰਜ਼ ਵੀ ਹੈ। ਔਰ ਮੈਂ ਸਮਝਦਾ ਵੀ ਇਹ ਲਾਜ਼ਮ ਹੋਣਾ ਚਾਹੀਦਾ ਸਾਡੇ ਸਭ ਲਈ, ਇੰਡੀਵਿਜੂਅਲੀ, ਕਿ ਅਸੀਂ ਆਪਣੇ ਆਲੇ ਦੁਆਲੇ, ਆਪਣੇ ਗੁਆਂਢੀਆਂ ਦੇ, ਆਪਣੇ ਕੋ-ਵਰਕਰਸ ਦੇ ਨਾਲ, ਜਾਂ ਆਪਣੇ ਜਿਹੜੇ ਸਾਡੇ ਨਾਲ ਸਹਿਮਤੀ ਰੱਖਣ ਵਾਲੇ ਨਾ ਵੀ ਹੋਣ ਜੀ, ਉਹਨਾਂ ਦੇ ਨਾਲ ਵੀ ਅਸੀਂ ਉਹਨਾਂ ਦੀ ਖੁਸ਼ੀ ਦੇ ਵਿੱਚ ਸ਼ਰੀਕ ਹੋਈਏ। ਬਿਲਕੁਲ। ਔਰ ਇਸਲਾਮ ਦੁਨੀਆ ਦੇ ਵਿੱਚ ਇੱਕ ਵਾਈਬ੍ਰੈਂਟ ਮਜ਼ਹਬ ਹੈ, ਕਾਫੀ ਤੇਜ਼ੀ ਨਾਲ ਜਿਹੜਾ 1450 ਸਾਲ ਦੇ ਲਗਭਗ ਜੇ ਅਸੀਂ ਇਸਲਾਮ ਦਾ ਇਤਿਹਾਸ ਦੇਖੀਏ, ਤੇ ਫਿਰ ਜਦੋਂ ਤੁਸੀਂ ਬਹੁਤ ਵਾਰ ਅੱਜ ਦੇ ਪੀਰੀਅਡ 'ਚ ਇੱਕ ਹਿੱਸਾ ਜਾਂ ਇੱਕ ਖਾਸ ਵੈਸਟਡ ਇੰਟਰਸਟ ਵਾਲੇ ਦੂਸਰਿਆਂ ਨੂੰ ਉਸ ਬਰਸ਼ ਨਾਲ ਪੇਂਟ ਕਰਦੇ ਨੇ ਜਿਹਦੇ ਨਾਲ ਉਹ ਚਾਹੁੰਦੇ ਨੇ ਕਿ ਉਹਨਾਂ ਦਾ ਸਿਆਸੀ ਮੁਫਾਦ ਜਾਂ ਉਹਨਾਂ ਦੇ ਆਪਣੇ ਹਿੱਤ ਪੂਰੇ ਹੋਣ, ਇਸ ਲਈ ਸਮੇਂ-ਸਮੇਂ ਨਫ਼ਰਤ ਦੀ ਗੱਲ ਵੀ ਜਿਹੜੀ ਹੈ ਉਹ ਆਧਾਰ ਬਣਦੀ ਰਹੀ ਹੈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਕਾਰਲ ਮਾਰਕਸ ਨੇ ਮਾਰਕਸਿਜ਼ਮ ਦੀ ਥਿਊਰੀ ਦਿੱਤੀ ਔਰ 20ਵੀਂ ਸਦੀ ਦੇ ਵਿੱਚ 1917 'ਚ ਪਹਿਲਾਂ ਰਸ਼ੀਆ ਦੇ ਵਿੱਚ ਇਨਕਲਾਬ ਦੇ ਨਾਂ ਥੱਲੇ ਇੱਕ ਏਥੀਇਸਟ ਸਿਸਟਮ, ਨਾਸਤਕ ਸਿਸਟਮ, ਕਿਉਂਕਿ ਜਦੋਂ ਅਸੀਂ ਦੁਨੀਆ ਦੀ ਆਬਾਦੀ ਨੂੰ ਜੇ ਇੱਕ ਜਨਰਲਾਈਜ਼ ਕਰਨਾ ਹੋਏ ਤੇ ਇੱਕ ਤਬਕਾ ਬਿਲੀਵਰ ਹੈ ਜੀ, ਜਿਹੜਾ ਇਸ ਗੱਲ ਦੇ ਵਿੱਚ ਫੇਥ ਰੱਖਦਾ ਹੈ, ਯਕੀਨ ਰੱਖਦਾ ਹੈ ਕਿ ਇਸ ਦੁਨੀਆ ਨੂੰ ਬਣਾਉਣ ਵਾਲਾ ਕੋਈ ਹੈ, ਕ੍ਰੀਏਟਰ, ਰੱਬ, ਅੱਲਾ, ਗੋਡ, ਖੁਦਾ, ਰਾਮ, ਵਾਹਿਗੁਰੂ। ਇਸ ਹਰ ਇੱਕ ਨੇ ਆਪੋ ਆਪਣੇ ਸਕੂਲ ਆਫ ਫੋਲੋਇੰਗ, ਜਿਹਦੀ ਵੀ ਧਾਰਮਿਕ ਸੀ, ਉਹਨਾਂ ਨੇ ਨਾਂ ਦਿੱਤੇ, ਜਾਂ ਯਹੋਵਾ। ਔਰ ਇਹ ਜਿਹੜੇ ਨੇ ਇਹਨਾਂ 'ਚੋਂ ਆਰਗੇਨਾਈਜ਼ਡ ਰਿਲੀਜਨ, ਕਿਉਂਕਿ ਉਹਨਾਂ ਦੇ ਵਿੱਚ ਫਿਰ ਜਦੋਂ ਅਸੀਂ ਧਰਮਾਂ ਦਾ ਅੱਗੋਂ ਵਰਤਾਰਾ ਦੇਖਦੇ ਹਾਂ, ਫਿਰ ਜਿਹੜੇ ਵੱਡੇ ਧਰਮ ਨੇ ਦੁਨੀਆ ਦੇ ਚਾਰੋਂ ਹੀ, ਉਹ ਮਿਡਲ ਈਸਟ ਦੇ ਵਿੱਚ ਪੈਦਾ ਹੁੰਦੇ ਨੇ, ਜਿਨ੍ਹਾਂ ਦੀਆਂ ਪਵਿੱਤਰ ਜਿਹੜੀਆਂ ਪਾਕ ਕਿਤਾਬਾਂ ਨੇ ਉਹਨਾਂ ਦੇ ਵਿੱਚ
ज़ोरेब है, ओल्ड टेस्टामेंट है, न्यू टेस्टामेंट बाइबल है और कुरान मजीद है जी। इसी तरह जे असी ईस्ट वाल देखिए, पूरब वाल देखिए और अपने साउथ एशियन खिते वाल देखिए तो उस दे विच वो वेद होण, वो बुद्धिज़म दा जिहड़ा उस नाल जुड़िया होया लघु याना, महायाना, हीनायाना होए, जी। जैन मत होए और सिख मत जिहदे च गुरु ग्रंथ साहिब जिहड़े ने वो साडे एटर्नल लिविंग गुरु ने। जी। सो इन्हां दे नाल नबियां नाल प्रॉफिट्स नाल जां हिंदू थॉट दे विच अवतारवाद दा कानसैप्ट आया जिहड़ा भावें लेटर आया वेदां तो बाद, लेकिन इन्हां सारियां दा एक आधार जरूर है जिस नूं गुरु नानक साहब ने जां गुरबाणी जदों असीं पढ़दे हैं कि वेद कतेब कहो मत झूठे, झूठा जो ना विचारे। जी। ਜਾਂ ਜਦੋਂ ਪੂਰਬ ਦੇ ਫਲਸਫੇ ਦੀ ਗੱਲ ਆਈ, ਜੇ ਵੇਦਾਂ ਦੇ ਫਲਸਫੇ ਦੀ ਗੱਲ ਆਈ, ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀ ਫਿਰੈ ਜਿਉ ਬੇਤਾਲਿਆ। ਜੀ। ਸੋ ਜ਼ਾਹਰ ਹੈ ਕਤੇਬ ਇਹ ਚਾਰ ਧਰਮ ਪੁਸਤਕਾਂ ਨੇ ਜਿਹੜੇ ਚਾਰੋਂ ਹੀ ਵੱਡੇ ਧਰਮ ਮਿਡਲ ਈਸਟ ਦੇ ਨੇ, ਉਹਨਾਂ ਨੂੰ ਰਿਪਰੈਜ਼ੈਂਟ ਕਰਦੀਆਂ ਨੇ ਜਾਂ ਉਹਨਾਂ ਦੇ ਫਾਲੋਅਰ ਉਹਨਾਂ ਤੋਂ ਅਗਵਾਈ ਲੈਂਦੇ ਨੇ। ਬਿਲਕੁਲ। ਔਰ ਇਹ ਜਦੋਂ ਅਸੀਂ ਔਰ ਜਿਹੜਾ ਈਸਟ ਦਾ ਥਾਟ ਹੈ ਜਿਹਨੂੰ ਐਰੀਅਨ ਰਿਲੀਜਨਸ ਵੀ ਕਹਿੰਦੇ ਨੇ, ਐਰੀਅਨ ਔਰ ਸੈਮੈਟਿਕ, ਔਰ ਜਦੋਂ ਅਸੀਂ ਸਿੱਖ ਥਾਟ ਤੋਂ ਗੱਲ ਕਰਦੇ ਹਾਂ, ਔਰ ਤੁਸੀਂ ਬਿਲਕੁਲ ਚੰਗੀ ਸ਼ੁਰੂਆਤ ਕੀਤੀ ਪ੍ਰੋਗਰਾਮ ਦੀ, ਦੁਨੀਆ ਭਰ ਦੇ ਹੀ ਆਪਣੇ ਮੁਸਲਮਾਨ ਭਰਾਵਾਂ ਭੈਣਾਂ ਨੂੰ ਈਦ ਦੀ ਮੁਬਾਰਕਬਾਦ ਦੇ ਨਾਲ। ਪਰ ਮੈਂ ਇਸ ਨੂੰ ਇੱਕ ਬਿਗਰ ਪਰਸਪੈਕਟਿਵ 'ਚ ਵਿਚਾਰ ਅਧੀਨ ਅਸੀਂ ਇਸ ਟੌਪਿਕ ਨੂੰ ਰੱਖਿਆ ਕਿ ਜਦੋਂ ਅਸੀਂ ਸਿੱਖ ਫਲਸਫੇ ਦੇ ਮੁਤਾਬਕ ਦੇਖਦੇ ਤੇ ਇਹ ਆਧਾਰ ਹੈ ਕਿ ਹਰ ਉਸ ਮਜ਼ਹਬ ਦੇ ਵਿੱਚ ਔਰ ਜਿਹੜਾ ਥਾਟ ਹੈ ਉਸ ਦੇ ਵਿੱਚ ਟਰੂਥ ਦਾ ਗ੍ਰੇਨ ਹੈ, ਔਰ ਇਹ ਮੰਨ ਕੇ ਹੈ ਉਸ ਗ੍ਰੇਨ ਦੇ ਵਿੱਚ ਕਿ ਇਸ ਕਾਇਨਾਤ ਨੂੰ ਕੋਈ ਬਣਾਉਣ ਵਾਲਾ ਔਰ ਉਹ ਉਸ ਨੂੰ ਅਸੀਂ ਅੱਡ ਅੱਡ ਨਾਂ ਦਿੱਤੇ ਨੇ। ਔਰ ਕਈ ਜਿਹੜੇ ਨੇ, ਜਿਵੇਂ ਜੇ ਅਸੀਂ ਬੁੱਧ ਧਰਮ ਦੀ ਗੱਲ ਕਰੀਏ ਜਾਂ ਇਸਲਾਮ ਜਾਂ ਸਿੱਖੀ, ਤਾਂ ਸਿੱਧੇ ਤੌਰ ਦੇ ਉੱਤੇ ਹੀ ਜਦੋਂ ਅਸੀਂ ਉਸ ਰੱਬ ਨੂੰ ਆਪਣੇ ਪਿਤਾ, ਆਪਣੀ ਮਾਂ, ਆਪਣਾ ਸਭ ਕੁਝ ਮੰਨਦੇ ਹਾਂ, ਔਰ ਜਿਵੇਂ ਗੁਰਬਾਣੀ ਦੇ ਵਿੱਚ ਸਾਡਾ ਮੂਲ ਮੰਤਰ ਹੈ ਜਿਸ ਦੇ ਵਿੱਚ ਅਸੀਂ ਨਿਰਭਉ ਨਿਰਵੈਰ ਅਕਾਲ ਪੁਰਖ ਸਾਰੇ ਕਿ ਉਸ ਦਾ ਕੋਈ ਆਕਾਰ ਔਰ ਇੱਕ ਹੈ, ਇੱਕ ਤੋਂ ਬਿਨਾ ਕੋਈ ਨਹੀਂ, ਬਾਕੀ ਸਾਰੀ ਉਸ ਦੀ ਕ੍ਰੀਏਸ਼ਨ ਹੈ, ਉਸ ਦੇ ਵਿੱਚ ਖੰਡ ਬ੍ਰਹਿਮੰਡ ਨੇ, ਬਾਕੀ ਥੋੜੇ ਬਹੁਤ ਜਿਹੜੇ ਹਰ ਇੱਕ ਦੇ ਇੱਕ ਜਿਨ੍ਹਾਂ 'ਚ ਤੁਸੀਂ ਵਿਚਾਰ ਭੇਦ ਵੀ ਕਹਿ ਸਕਦੇ ਹੋ। ਪਰ ਇੱਕ ਪਾਸੇ ਉਹ ਆਸਤਕ ਥਾਟ ਹੈ ਜਿਹੜਾ ਇਸ ਸਾਰੀ ਕਾਇਨਾਤ ਨੂੰ ਇੱਕ ਨਿਯਮ ਦੇ ਵਿੱਚ, ਇੱਕ ਅਸੂਲ ਦੇ ਵਿੱਚ, ਇੱਕ ਸੂਤਰ ਦੇ ਵਿੱਚ ਸਗਲ ਸਮਗਰੀ ਤੁਮਰੇ ਸੂਤਰਧਾਰੀ, ਕਿ ਉਸ ਸੂਤਰ ਦੇ ਵਿੱਚ ਇੱਕ ਫਾਰਮੂਲੇ ਦੇ ਵਿੱਚ ਬੰਨੀ ਹੋਈ ਮੰਨਦੇ ਨੇ। ਔਰ ਇੱਕ ਉਹ ਹੈ ਜਿਹੜੇ ਉਸ ਤੋਂ ਭਾਵੇਂ ਇਨਕਾਰੀ ਵੀ ਹੋਣ, ਉਹ ਕੁਦਰਤ ਦੇ ਵਿੱਚ ਯਕੀਨ ਰੱਖਦੇ ਆ, ਜਿਹੜਾ ਅੱਜ ਇੱਕ ਕਾਫੀ ਥਾਟ ਯੂਰਪ ਦੇ ਵਿੱਚ ਪਪੂਲਰ ਹੋ ਰਿਹਾ ਹੈ ਕਿ ਜੀ ਅਸੀਂ ਤਾਂ ਜਿਹੜਾ ਉਸ ਦੇ ਵਿੱਚ ਅਦਰਵਾਈਜ਼ ਅਸੀਂ ਨਹੀਂ ਮੰਨਦੇ, ਪਰ ਅਸੀਂ ਕੁਦਰਤ ਦੇ ਵਿੱਚ ਯਕੀਨ ਰੱਖਦੇ। ਔਰ ਜਿਹੜੇ ਆਸਤਕ ਨੇ ਉਹ ਕੁਦਰਤ ਨੂੰ ਕਾਦਰ ਦੀ ਕਿਰਤ ਮੰਨਦੇ ਨੇ, ਉਸ ਦੀ ਕ੍ਰੀਏਸ਼ਨ ਹੈ। ਸੋ ਜ਼ਾਹਰ ਹੈ ਜਿਹੜੀ ਕਮਿਊਨਿਸਟ ਵਿਚਾਰਧਾਰਾ ਵੀ ਆਈ 20ਵੀਂ ਸਦੀ ਦੇ ਵਿੱਚ, ਜਿਸ ਨੇ ਸਿਆਸੀ ਤੌਰ ਤੇ ਰਸ਼ੀਆ, ਫਿਰ ਚਾਈਨਾ ਔਰ ਦੁਨੀਆ ਦਾ ਇੱਕ ਵੱਡਾ ਹਿੱਸਾ ਆਪਣੀ ਗ੍ਰਿਫਤ ਦੇ ਵਿੱਚ ਲਿਆ, ਉਹਨਾਂ ਦਾ ਇੱਕ ਕਹਿਣਾ ਸੀ ਕਿ ਜਿਹੜੇ ਮਜ਼ਹਬ ਨੇ ਜਾਂ ਧਰਮ ਨੇ ਮਨੁੱਖਤਾ ਦੇ 7-8 ਹਜ਼ਾਰ ਸਾਲ ਦੇ ਇਤਿਹਾਸ 'ਚ ਸਭ ਤੋਂ ਵੱਡਾ ਜਿਹੜਾ ਟਕਰਾਅ, ਹਿੰਸਾ, ਡਿਸਟਰਕਸ਼ਨ ਦਾ ਕਾਰਨ ਧਰਮ ਹੈ, ਮਜ਼ਹਬ ਹੈ। ਔਰ ਮਜ਼ਹਬ ਦੇ ਨਾਂ ਥੱਲੇ ਜਿਹੜਾ ਹੋਇਆ, ਜੇ ਮਜ਼ਹਬ ਹੀ ਨਾ ਰਹੇਗਾ ਤੇ ਇਹ ਜਿਹੜੀ ਹੈ ਬਰਾਬਰੀ ਦੀ ਗੱਲ ਹੋਏਗੀ। ਪਰ ਅੱਜ ਅਸੀਂ ਦੇਖਦੇ ਹਾਂ ਬੇਸ਼ੱਕ ਸੋਵੀਅਤ ਯੂਨੀਅਨ ਦਾ ਕਲੈਪਸ ਹੋਇਆ ਔਰ ਇਹ ਵਿਚਾਰਧਾਰਾ ਹੌਲੀ ਹੌਲੀ ਮਾਰਜਨਲਾਈਜ਼ ਹੋਈ, ਪਰ ਅਸੀਂ ਇਹ ਦੇਖਦੇ ਹਾਂ ਕਿ ਜਿੰਨੇ ਲੋਕ ਸ਼ਾਇਦ ਮਜ਼ਹਬ ਦੇ ਝਗੜਿਆਂ ਦੇ ਵਿੱਚ ਇਹਨਾਂ ਪਿਛਲੀਆਂ ਸਦੀਆਂ 'ਚ ਨਾ ਮਾਰੇ ਗਏ ਹੋਣਗੇ, ਉਨੇ ਜਿਹੜੇ ਨੇ ਸਟਾਲਿਨ ਨੇ ਜਾਂ ਈਵਨ ਮਾਓ ਸੇ ਤੁੰਗ ਨੇ ਚਾਈਨਾ ਦੇ ਵਿੱਚ ਜਾਂ ਦੂਸਰੀਆਂ ਥਾਵਾਂ ਦੇ ਉੱਤੇ ਵੀ ਜਿਹੜਾ ਉਹ ਟਰਕੀ ਹੋਏ, ਦੂਸਰਾ ਹੋਏ, ਉਸ ਦੇ ਥੱਲੇ ਮਾਰ ਦਿੱਤੇ। ਪਰ ਬਰਾਬਰੀ ਦੀ ਗੱਲ ਤਾਂ ਫਿਰ ਵੀ ਨਹੀਂ ਆਈ। ਔਰ ਉਹੀ ਸੁਸਾਇਟੀ, ਉਹੀ ਸਮਾਜ ਜਿਹੜੇ ਸਮਝਦੇ ਸੀ ਕਿ ਜੇ ਮਜ਼ਹਬ ਨੂੰ ਪਾਸੇ ਕਰ ਦਈਏ ਤੇ ਬਰਾਬਰੀ ਜਿਹੜੀ ਹੈ ਔਰ ਸਾਰੀ ਚੀਜ਼ ਨੂੰ ਜਿਹੜੀ ਹੈ ਸਟੇਟ ਔਨ ਕਰੇ ਔਰ ਇਕੁਆਲਿਟੀ ਦਾ ਕਨਸੈਪਟ ਆਏ, ਉਹ ਗੱਲ ਤੁਰੀ ਨਹੀਂ, ਬਣੀ ਨਹੀਂ। ਔਰ ਅਸੀਂ ਇਹ ਸਮਝਦੇ ਹਾਂ ਕਿ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਮਜ਼ਹਬ ਨੂੰ ਸਮੇਂ-ਸਮੇਂ ਰੂਲਰਸ ਨੇ,
ਢਾਲ ਵੀ ਬਣਾਇਆ, ਆਪਣਾ ਸੌਦਾ ਵੇਚਣ ਦੇ ਲਈ ਵੀ ਇਸਤੇਮਾਲ ਕੀਤਾ। ਮਜ਼ਹਬ ਦੇ ਜਿਹੜੇ ਪੁਜਾਰੀ, ਠੇਕੇਦਾਰ, ਪਾਵਰ ਦੇ ਸੈਂਟਰ, ਉਹ ਭਾਵੇਂ ਕੋਈ ਖਲੀਫਾ ਬਣ ਗਿਆ ਜਾਂ ਕੋਈ ਪੋਪ ਬਣ ਗਿਆ ਜਾਂ ਕਿਸੇ ਹੋਰ ਹੈਡਿੰਗ ਦੇ ਥੱਲੇ, ਉਹਨਾਂ ਨੇ ਲੋਕਾਂ ਦੇ ਜਜ਼ਬਾਤਾਂ ਦੇ ਨਾਲ ਖਿਲਵਾੜ ਕੀਤਾ ਔਰ ਆਪਣੇ ਨਿੱਜੀ ਮਫਾਦ ਜਾਂ ਨਿੱਜੀ ਹਿੱਤਾਂ ਦੇ ਲਈ ਆਮ ਲੋਕਾਂ ਨੂੰ ਜਿਹੜਾ ਗੁੰਮਰਾਹ ਵੀ ਕੀਤਾ। ਪਰ ਇਸ ਸਭ ਦੇ ਬਾਵਜੂਦ ਅਸੀਂ ਸਮਝਦੇ ਹਾਂ ਕਿ ਜਿਹੜੀਆਂ ਵਿਚਾਰਧਾਰਾਵਾਂ, ਭਾਵੇਂ ਉਹ ਜੂਡਾਇਜ਼ਮ ਹੈ, ਕ੍ਰਿਸਚੀਅਨਿਟੀ ਹੈ, ਇਸਲਾਮ ਹੈ, ਹਰ ਇੱਕ ਦੇ ਆਪੋ ਆਪਣੇ ਦੌਰ ਨੇ, ਪਰਸੀਕਿਊਸ਼ਨ ਦੇ ਦੌਰ ਵੀ ਨੇ, ਜ਼ੁਲਮ ਦੇ ਵੀ ਨੇ, ਵਿਕਟਰੀਜ਼ ਦੇ ਵੀ ਨੇ। ਔਰ ਸਿੱਖ ਧਰਮ ਦੇ ਹਵਾਲੇ ਨਾਲ 550 ਸਾਲ 'ਚ ਅਸੀਂ 4 ਉਹਨਾਂ ਪਾਤਸ਼ਾਹੀਆਂ ਨੂੰ ਫੇਸ ਕੀਤਾ ਜਿਨ੍ਹਾਂ ਨੇ ਜਿਹੜਾ ਸਾਡਾ ਨਾਮੋ ਨਿਸ਼ਾਨ ਮਿਟਾਉਣ ਦਾ ਜਿਹੜਾ ਹੈ ਉਹ ਆਪਣਾ ਧਈਆ ਹੀ ਨਹੀਂ ਕੀਤਾ, ਉਹਨਾਂ ਨੇ ਆਪਣੇ ਪ੍ਰੋਗਰਾਮ ਅਮਲ ਦੇ ਵਿੱਚ ਲਿਆਂਦੇ। ਪਰ ਮੈਂ ਸਮਝਦਾ ਵੀ ਫੇਥ ਜਿਹੜਾ, ਔਰ ਬੇਸ਼ੱਕ ਸਾਡੇ ਖਿੱਤੇ 'ਚ ਕਿਸੇ ਵੇਲੇ ਅਸੀਂ ਉਹਨੂੰ ਮਜ਼ਹਬ ਜਾਂ ਉਹਦੀ ਅੰਗਰੇਜ਼ੀ ਰਿਲੀਜਨ ਕੀਤੀ ਜਾਂਦੀ ਹੈ, ਔਰ ਇਸ ਦੇ ਵਿੱਚ ਦੇ ਲਈ ਧਰਮ ਸ਼ਬਦ ਜਿਹੜਾ ਹੈ ਮੈਂ ਸਮਝਦਾ ਵੀ ਮੋਰ ਬ੍ਰੌਡਰ ਦਾਇਰੇ 'ਚ ਹੈ। ਧਰਮ ਦਾ ਮਤਲਬ ਹੈ ਧਾਰਨ ਕਰਨਾ, ਔਰ ਧਾਰਨ ਦਾ ਮਤਲਬ ਇਹ ਹੈ ਕਿ ਜਿਸ ਨੂੰ ਤੁਸੀਂ ਇੰਪਲੀਮੈਂਟ ਕਰਦੇ ਹੋ ਜ਼ਿੰਦਗੀ ਦੇ ਵਿੱਚ, ਜਿਹੜੀ ਤੁਹਾਡੀ ਜਿਹੜੀ ਫਿਲਾਸਫੀ ਹੈ ਉਸ ਨੂੰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇੰਪਲੀਮੈਂਟ ਕਰਦੇ ਹੋ। ਜ਼ਾਹਰ ਹੈ ਇਸਲਾਮ, ਜਿੱਥੇ ਕਿ ਹਜ਼ਰਤ ਮੁਹੰਮਦ ਸਾਹਿਬ ਉਸ ਦੇ ਨਬੀ ਨੇ, ਔਰ ਜਦੋਂ ਅਸੀਂ ਸਾਲ ਦੇ ਕੈਲੰਡਰ ਦੀ ਗੱਲ ਕਰਦੇ ਹਾਂ, ਇਸਲਾਮਿਕ ਕੈਲੰਡਰ ਦੀ ਹਿਜਰੀ ਕੈਲੰਡਰ ਹੈ, ਚੰਦਰਮਾ ਦੇ ਨਾਲ ਜੁੜਿਆ ਹੋਇਆ, ਔਰ ਜਿਹੜੇ 2 ਖਾਸ ਅਹਿਮੀਅਤ ਵਾਲੇ ਦਿਨ ਨੇ ਇਸਲਾਮਿਕ ਕੈਲੰਡਰ ਦੇ ਵਿੱਚ, ਜਿਨ੍ਹਾਂ ਨੂੰ ਦੋਵੇਂ ਹੀ, ਭਾਵੇਂ ਈਦ ਇੱਕ ਨੂੰ ਸਾਡੇ ਉਸ ਖਿੱਤੇ 'ਚ ਬਕਰੀਦ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ ਜਾਂ ਐਡਰੈਸ ਕੀਤਾ ਜਾਂਦਾ ਹੈ, ਕਿਉਂਕਿ ਉਹ ਕੁਰਬਾਨੀ ਦੇਣ ਦਾ ਦਿਨ ਹੈ। ਔਰ ਉਸ ਦਾ ਆਧਾਰ ਬੇਸ਼ੱਕ ਅਗੇਨ ਉਸ ਟ੍ਰੈਡੀਸ਼ਨ 'ਚ ਹੈ ਅਬਰਾਹਮ ਦੀ ਜਾਂ ਹਜ਼ਰਤ ਇਬਰਾਹੀਮ ਦੀ, ਜਿਹੜੀ ਕਿ ਕ੍ਰਿਸਚੀਅਨਿਟੀ, ਇਸਲਾਮ ਔਰ ਜੂਡਾਇਜ਼ਮ ਦੀ ਕਾਮਨ ਹੈ, ਭਾਵੇਂ ਕਿ ਪ੍ਰੈਕਟਿਸਿਸ ਵੱਖੋ ਵੱਖਰੀਆਂ ਹੋ ਗਈਆਂ, ਜਿਹਦੇ 'ਚ ਇਹ ਸੀ ਕਿ ਅਬਰਾਹਮ ਜਿਹੜੇ ਨੇ ਉਹਨਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਵੀ ਉਹ ਰੱਬ ਨੂੰ ਰਾਜ਼ੀ ਕਰਨ ਲਈ ਉਹਦੇ ਹੁਕਮ ਦੇ ਵਿੱਚ ਆਪਣੀ ਸਭ ਤੋਂ ਪਿਆਰੀ ਚੀਜ਼ ਜਿਹੜੀ ਹੈ ਉਹ ਭੇਟ ਕਰਨ। ਔਰ ਜਦੋਂ ਉਹ ਗੈਬ ਦੀ ਆਵਾਜ਼ ਉਹਨਾਂ ਦੇ ਪੁੱਤਰ ਦੀ ਮੰਗ ਕਰਦੀ ਹੈ ਤੇ ਜ਼ਾਹਰ ਹੈ ਕਿ ਉਹ ਜਿਹੜੇ ਨੇ ਉਸ ਵੇਲੇ ਅੱਖਾਂ ਤੇ ਪੱਟੀ ਭਾਵੇਂ ਬੰਨ੍ਹਦੇ ਨੇ, ਪਰ ਉਹ ਕੁਰਬਾਨੀ ਲਈ ਤਿਆਰ ਹੁੰਦੇ ਨੇ ਪੁੱਤਰ ਦੀ। ਔਰ ਉਸ ਦੀ ਥਾਂ ਜਿਹੜੇ ਅਲਟੀਮੇਟਲੀ ਜਿਹੜਾ ਬਕਰੀਦ ਜਾਂ ਕੁਰਬਾਨੀ ਦਾ ਤਿਉਹਾਰ, ਮਕਸਦ ਉਹਦਾ ਵੀ ਇਹ ਹੈ ਕਿ ਰੱਬ ਦੀ ਰਜ਼ਾ ਦੇ ਵਿੱਚ ਸਭ ਕੁਝ ਕੁਰਬਾਨ ਕਰ ਦੇਣਾ ਔਰ ਪਿੱਛੇ ਨਾ ਹਟਣਾ। ਔਰ ਜ਼ਾਹਰ ਹੈ ਇਸਲਾਮ ਦੇ ਵਿੱਚ ਜਿਹੜੀ ਸ਼ਹੀਦ ਦੀ ਟ੍ਰੈਡੀਸ਼ਨ ਹੈ, ਕੁਰਬਾਨੀ ਦੀ ਹੈ, ਜਿੱਥੇ ਅਸੀਂ ਜਦੋਂ ਮੀਰੀ ਪੀਰੀ ਦੀ ਗੱਲ ਕਰਦੇ ਤੇ ਇਸਲਾਮ 'ਚ ਵੀ ਹਾਜ਼ੀ ਤੇ ਗਾਜ਼ੀ, ਜਿਹੜੇ ਹਾਜ਼ੀ ਨੇ ਉਹ ਜ਼ਾਹਰ ਹੈ ਕਿ ਜਦੋਂ ਇਸਲਾਮ ਦੇ ਜਿਹੜੇ 5 ਬੇਸਿਕ ਪਿਲਰਸ ਨੇ ਜਿਨ੍ਹਾਂ ਦੇ ਉੱਤੇ ਇਸਲਾਮ ਖਲੋਤਾ ਹੈ, ਉਸ ਦੇ ਵਿੱਚ ਜ਼ਾਹਰ ਹੈ ਈਮਾਨ ਹੈ, ਉਸ ਦੇ ਵਿੱਚ ਨਮਾਜ਼ ਹੈ, ਉਸ ਦੇ ਵਿੱਚ ਰੋਜ਼ਾ ਹੈ, ਉਸ ਦੇ ਵਿੱਚ ਹੱਜ ਹੈ, ਉਸ ਦੇ ਵਿੱਚ ਜ਼ਕਾਤ ਹੈ। ਸੋ ਜਿਹੜੇ ਰੱਬ ਨਾਲ ਜੁੜੇ ਹੋਏ ਨੇ, ਔਰ ਇਹ ਅਸੀਂ ਮੈਂ ਸਿੱਖੀ ਦੇ ਪਰਸਪੈਕਟਿਵ ਤੋਂ ਵੀ ਗੱਲ ਕਰਾਂਗਾ, ਕਿਉਂਕਿ ਜਿਸ ਖਿੱਤੇ ਦੇ ਵਿੱਚ ਜਾਂ ਜਿਸ ਸਦੀ 'ਚ ਜਦੋਂ ਅਸੀਂ 15ਵੀਂ ਸਦੀ 'ਚ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ, ਔਰ ਆਲਰੇਡੀ ਉਸ ਪੰਜਾਬ ਦੇ ਖਿੱਤੇ 'ਚ ਜਾਂ ਸਾਊਥ ਏਸ਼ੀਆ ਦੇ ਖਿੱਤੇ 'ਚ ਗੁਰੂ ਨਾਨਕ ਸਾਹਿਬ ਦੀ ਆਮਦ ਤੋਂ 600 ਸਾਲ ਪਹਿਲਾਂ ਔਰ ਜ਼ਿਆਦਾ ਰਾਦਰ, ਕਿਉਂਕਿ ਮੁਹੰਮਦ ਬਿਨ ਕਾਸਿਮ ਦੇ ਨਾਲ ਮੁਲਤਾਨ ਔਰ ਸਿੰਧ ਦੇ ਵਿੱਚ ਇਸਲਾਮ ਆਂਦਾ ਹੈ, ਇਸਲਾਮ ਆ ਚੁੱਕਾ ਸੀ। ਸੋ ਜ਼ਾਹਰ ਹੈ ਕਿ ਬਾਣੀ ਦੇ ਵਿੱਚ ਜਦੋਂ ਅਸੀਂ ਰੈਫਰੈਂਸਿਸ ਵੀ ਦੇਖਦੇ ਹਾਂ ਔਰ ਸਿੰਬੋਲਿਜ਼ਮ ਜਿਹੜਾ ਇਸਲਾਮ ਦਾ ਹੈ ਉਸ ਨੂੰ, ਔਰ ਜ਼ਾਹਰ ਹੈ ਕਿ ਹਿੰਦੂ ਮਤ ਦਾ ਸਿੰਬੋਲਿਜ਼ਮ ਔਰ ਜੋਗ ਮਤ, ਇਹਨਾਂ ਸਾਰਿਆਂ ਦਾ ਇਸਤੇਮਾਲ ਕਰਕੇ ਗੁਰੂ ਨਾਨਕ ਸਾਹਿਬ ਨੇ ਸੱਚ ਦੀ ਗੱਲ ਕੀਤੀ ਹੈ। ਇਹ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਕਿ ਅਲਟੀਮੇਟਲੀ, ਜਿਵੇਂ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਦੀ ਆਮਦ ਤੋਂ ਪਹਿਲਾਂ ਦਾ ਜ਼ਿਕਰ ਕਰਦੇ ਆ ਇਹ ਫਰਮਾਇਆ ਸੀ ਕਿ ਵੇਦ ਕਤੇਬ ਭੁਲਾਏ ਕੇ ਮੋਏ ਲਾਲਚ ਦੁਨੀਸ਼ ਸੈਤਾਣੇ, ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੌਲਾਣੇ, ਸਿਰੋਂ ਨਾ ਮਿੱਟੇ ਆਵਣ ਜਾਣੇ। ਸੋ ਗੱਲ ਵੇਦ ਔਰ ਕਤੇਬ ਇਹ ਦੋਨਾਂ ਦੀ ਗੱਲ ਕਰਦੇ ਆ ਕਿ ਜਿਹੜੀ ਇਹਨਾਂ ਵਿਚਲੀ ਟਰੂਥ ਸੀ, ਇਨਹੈਰੈਂਟ ਟਰੂਥ ਸੀ, ਉਹਨੂੰ ਪਾਸੇ ਰੱਖ ਕੇ ਲਾਲਚ ਦੇ ਵਿੱਚ ਫਸ ਕੇ ਔਰ ਇੱਕ ਦੂਸਰੇ ਦੇ ਗਾਟੇ ਲਾਉਣਾ, ਇਹ ਧਰਮ ਸੱਚ ਕਿਨਾਰੇ ਰਹਿ ਗਿਆ, ਟਰੂਥ ਕੈਜੂਅਲਟੀ। ਇੱਥੇ ਜਦੋਂ ਅਸੀਂ ਈਮਾਨ ਦੀ ਗੱਲ ਕਰਦੇ ਔਰ ਜ਼ਾਹਰ ਹੈ ਕਿ ਜਿਹੜਾ ਜਿਸ ਈਦ ਦਾ ਜ਼ਿਕਰ ਬਕਰੀਦ ਦੇ ਨਾਲ ਹੁੰਦਾ ਹੈ,
ਉਹ ਉਸ ਦੇ ਵਿੱਚ ਭਾਵੇਂ ਇੱਕ ਖੁਸ਼ੀ ਦਾ ਇਜ਼ਹਾਰ ਹੈ, ਕੁਰਬਾਨੀ ਕੀਤੀ ਜਾਂਦੀ ਹੈ, ਪਰ ਉਹਦੇ ਨਾਲ ਫਿਰ ਇਨਸਾਨੀਅਤ, ਕਿਉਂਕਿ ਇਸਲਾਮ ਦੇ ਵਿੱਚ ਇੱਕ ਬੜਾ ਅਹਿਮ ਜਿਹੜਾ ਉਸ ਦਾ ਪ੍ਰਿੰਸੀਪਲ ਹੈ, ਜਿਹੜਾ ਸਿੱਖੀ ਦੇ ਨਾਲ ਬੜਾ ਜ਼ਬਰਦਸਤ ਪੈਰਲਲ ਰਨ ਹੁੰਦਾ ਹੈ, ਜਿਸ ਨੂੰ ਜਿਹੜਾ ਅਲਾਮਾ ਇਕਬਾਲ ਨੇ ਫਰਮਾਇਆ ਕਿ ਇੱਕ ਹੀ ਸਫ में खड़े हो गए सब महमूदो एआज फिर ना कोई बंदा रहा ना बंदा निवास। ये ਜਿਹੜੀ ਬਰਾਬਰੀ ਹੈ, ਇੱਕ ਸਫ 'ਚ ਖਲੋਣਾ, ਬੇਸ਼ੱਕ ਉਹ ਨਮਾਜ਼ ਅਦਾ ਕਰਨ ਦੇ ਲਈ ਹੈ, ਔਰ ਜਦੋਂ ਬਰਾਬਰੀ ਦੇ ਵਿੱਚ ਸ਼ੇਅਰ ਕਰਨ ਦੀ ਗੱਲ ਹੈ, ਜੇ ਬਕਰੀਦ ਹੈ ਉਸ ਦੇ ਵਿੱਚ ਵੀ ਜਿਹਦੀ ਕੁਰਬਾਨੀ ਦਿੱਤੀ ਜਾਂਦੀ ਹੈ, ਇਕੱਲੇ ਬੱਕਰੇ ਦੀ ਨਹੀਂ, ਊਂਟ, ਗਾਂ, ਦੂਸਰੇ ਹਰ ਖਿੱਤੇ ਜਿਹੜਾ ਵੀ ਅਵੇਲੇਬਲ ਹੁੰਦਾ ਹੈ ਉਹਨਾਂ ਦੀ ਨੀਡ ਜਾਂ ਕੋਈ ਅਫੋਰਡ ਕਰ ਸਕਦਾ, ਪਰ ਉਸ ਨੂੰ ਸ਼ੇਅਰ ਕਰਨਾ ਉਹਨਾਂ ਦੇ ਨਾਲ ਵੀ ਜਿਨ੍ਹਾਂ ਦੇ ਕੋਲ ਕੁਝ ਨਹੀਂ ਹੈ। ਸੋ ਜ਼ਾਹਰ ਹੈ ਕਿ ਜਿਹੜਾ ਜਮਾਤ ਦਾ ਕਨਸੈਪਟ ਹੈ, ਜਿਸ ਨੂੰ ਅਸੀਂ ਸੰਗਤ ਦੇ ਕਨਸੈਪਟ ਦੇ ਰੂਪ ਦੇ ਵਿੱਚ ਦੇਖਦੇ ਹਾਂ ਸਿੱਖੀ ਦੇ ਵਿੱਚ, ਇਹ ਇਨਸਾਨੀ ਬਰਾਬਰੀ ਦੀ ਗੱਲ ਹੈ ਕਿ ਜਿਹਦੇ 'ਚ ਤੁਸੀਂ, ਔਰ ਇਸਲਾਮ ਦੇ ਵਿੱਚ ਜਿਹੜੀ ਬਰਾਬਰੀ ਹੈ ਇਨਸਾਨੀ ਹੱਕਾਂ ਦੀ, ਔਰ ਇਨਸਾਨ ਦਾ ਬਿਨਾਂ ਰੇਸ ਔਰ ਕਲਰ ਔਰ ਦੂਸਰੇ ਤੋਂ, ਇਹ ਬੜੀ ਸਟਰੋਂਗ ਹੈ। ਔਰ ਇਹੀ ਕਾਰਨ ਹੈ ਕਿ ਜਦੋਂ ਅਸੀਂ ਇਸ ਦੂਸਰੀ ਈਦ ਦੀ, ਜਿਹਨੂੰ ਈਦ ਉਲ ਫਿਤਰ ਕਰਕੇ ਕਿਹਾ ਜਾਂਦਾ, ਜਿਹੜੀ ਅੱਜ ਈਦ ਹੈ ਔਰ ਇਸ ਦੀ ਸ਼ੁਰੂਆਤ ਕੱਲ ਹੋਈ, ਔਰ ਕਿਉਂਕਿ ਚੰਦਰਮਾ ਦੇ ਨਾਲ ਸੰਬੰਧਿਤ ਹੈ, ਕੁਝ ਥਾਵਾਂ ਦੇ ਉੱਤੇ ਅੱਗੇ ਪਿੱਛੇ ਹਰ ਸਾਲ ਹੁੰਦੀ ਹੈ, ਜਿਵੇਂ ਪਿਸ਼ਾਵਰ ਬਾਰੇ ਮੇਰੇ ਇੱਕ ਦੋਸਤ ਦੱਸ ਰਹੇ ਸੀ ਕਿ ਉਹ ਪਹਿਲਾਂ ਇੱਕ ਦਿਨ ਮਨਾ ਰਹੇ ਨੇ। ਮੈਂ ਕਿਹਾ ਕਿ ਵੀ ਉਹਨਾਂ ਨੇ ਰੱਖਿਆ ਵੀ ਬਾਕੀ ਕਦੋਂ ਆਏਗਾ ਚੰਦਰਮਾ ਦੇਖੇਗਾ, ਕੋਈ ਕਦੋਂ ਦੇਖੇਗਾ, ਉਹਨਾਂ ਨੇ ਆਪਣਾ ਰੱਖਿਆ ਹੁੰਦਾ। ਲੇਕਿਨ ਇੱਥੇ ਜਿਵੇਂ ਕੱਲ ਉਸ ਦੀ ਸ਼ੁਰੂਆਤ ਹੋਈ, ਔਰ ਅੱਜ ਜਿਹਨੂੰ ਜੁਮੇ ਦੀ ਨਮਾਜ਼, ਈਦ ਦੀ ਨਮਾਜ਼ ਜਿਹੜੀ ਵੱਡੀਆਂ ਈਦਗਾਹ 'ਚ ਪੜ੍ਹੀ ਜਾਂਦੀ ਹੈ ਖੁੱਲੇ ਸਪੇਸ ਦੇ ਵਿੱਚ, ਪਰ ਇਹ ਵੀ ਜਦੋਂ ਖੁੱਲੇ ਸਪੇਸ 'ਚ ਸਭ ਦਾ ਇਕੱਠੇ ਪੜ੍ਹਨਾ, ਇਹ ਵੀ ਉਸ ਬਰਾਬਰੀ ਦੀ ਗੱਲ ਹੈ, ਕਨਸੈਪਟ ਦੀ ਗੱਲ ਹੈ। ਔਰ ਇਸ ਦੀ ਜਿਹੜੀ ਸ਼ੁਰੂਆਤ ਹੈ ਈਦ ਉਲ ਫਿਤਰ ਦੀ 624 ਈਸਵੀ ਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਬਦੂਰ ਦੇ ਨਾਲ ਉਹਨਾਂ ਦੀ ਜੰਗ ਹੋਈ, ਉਸ 'ਚ ਉਹਨਾਂ ਦੀ ਵਿਕਟਰੀ ਹੁੰਦੀ ਹੈ, ਔਰ ਇਸ ਦੀ ਖੁਸ਼ੀ ਦੇ ਵਿੱਚ ਇਸ ਦੀ ਸ਼ੁਰੂਆਤ ਹੋਈ। ਮੈਂ ਕੋਈ ਕਲੇਮ ਨਹੀਂ ਕਰਦਾ ਕਿਉਂਕਿ ਮੈਨੂੰ ਬਹੁਤ ਸੁਪਰਫੀਸ਼ੀਅਲ ਨੌਲੇਜ ਹੈ, ਜਿੰਨਾ ਕਿ ਮੈਂ ਕੋਸ਼ਿਸ਼ ਕਰਦਾ ਜਾਣਨ ਦੀ। ਸੋ ਜੇ ਮੈਂ ਕੋਈ ਮਿਸਕੋਟ ਕਰ ਰਿਹਾ ਹਾਂ ਤਾਂ ਮੈਂ ਪਹਿਲਾਂ ਹੀ ਮਾਫੀ ਚਾਹੁੰਦਾ। ਔਰ ਇਸ ਸਾਰੇ ਦੇ ਨਾਲ ਜਿਹੜਾ ਜੁੜਿਆ ਹੋਇਆ ਹੈ, ਔਰ ਜੇ ਉਸ ਨੂੰ ਸਾਡੇ ਉਸ ਖਿੱਤੇ ਦੇ ਵਿੱਚ ਬਕਰੀਦ ਪਹਿਲੀ ਈਦ ਨੂੰ ਕਿਹਾ ਜਾਂਦਾ ਹੈ ਤੇ ਇਹਨੂੰ ਮਿੱਠੀ ਈਦ ਕਹਿੰਦੇ ਨੇ, ਕਿਉਂਕਿ ਇਸ ਦੇ ਵਿੱਚ ਜਿੱਥੇ ਮਠਿਆਈਆਂ ਦਾ ਆਦਾਨ ਪ੍ਰਦਾਨ ਹੁੰਦਾ ਹੈ, ਖਾਸ ਤੌਰ ਤੇ ਸੇਵੀਆਂ ਜਿਹੜੀਆਂ ਨੇ ਉਹ ਟ੍ਰੇਡਮਾਰਕ ਹੈ ਇਸ ਈਦ ਉਲ ਫਿਤਰ ਦਾ। ਔਰ ਚੰਗੀ ਗੱਲ ਹੈ, ਮੈਂ ਦੇਖ ਰਿਹਾ ਸੀ ਕਿਉਂਕਿ ਸਾਡੇ ਭਾਰਤੀ ਕਬਜ਼ੇ ਵਾਲੇ ਪੰਜਾਬ 'ਚ ਮਲੇਰਕੋਟਲਾ ਇੱਕੋ ਇੱਕ ਟਾਊਨ ਹੈ ਜਿੱਥੇ ਕਿ ਸਾਡੇ ਮੁਸਲਮਾਨ ਭਰਾ ਭੈਣਾਂ ਬਹੁਤ ਗਿਣਤੀ 'ਚ ਨੇ, ਔਰ ਉੱਥੇ ਈਵਨ ਪਿਛਲੇ ਸਾਰੇ ਦਿਨਾਂ 'ਚ, ਕਿਉਂਕਿ 29 ਜਾਂ 30 ਦਿਨ ਡਿਪੈਂਡਿੰਗ ਚੰਦਰਮਾ ਦੇ ਈਅਰ ਦੇ ਉੱਤੇ, ਰੋਜ਼ਾਨਾ ਇਸ ਮਹੀਨੇ ਦੇ ਵਿੱਚ ਜਿਹੜਾ ਇਹਨੂੰ ਰਮਜ਼ਾਨ ਦਾ ਮਹੀਨਾ ਕਹਿੰਦੇ ਨੇ, ਇਹ ਰੋਜ਼ੇ ਰੱਖੇ ਜਾਂਦੇ ਨੇ। ਸੂਰਜ ਚੜ੍ਹਨ ਤੋਂ ਪਹਿਲਾਂ ਜੋ ਵੀ ਕੁਝ ਖਾ ਲਿਆ ਹੈ, ਔਰ ਬਾਅਦ ਸਾਰਾ ਦਿਨ ਪਾਣੀ ਤੱਕ ਵੀ ਨਹੀਂ, ਔਰ ਉਹਦਾ ਜ਼ਿਕਰ ਵੀ ਨਹੀਂ ਕਰਨਾ, ਮਤਲਬ ਇਹ ਹੈ। ਔਰ ਫਿਰ ਚੰਦਰਮਾ ਦੇਖ ਕੇ ਜਿਹੜਾ ਉਹਨੂੰ ਰੋਜ਼ੇ ਨੂੰ ਤੋੜਨਾ, ਔਰ ਉਹਨੂੰ ਇਫਤਾਰੀ ਕਿਹਾ ਜਾਂਦਾ, ਜਿਹੜਾ ਰੋਜ਼ਾਨਾ ਰੋਜ਼ਾ ਤੋੜਦੇ ਨੇ। ਔਰ ਉਹਦੇ 'ਚ ਮੈਂ ਦੇਖ ਰਿਹਾ ਸੀ ਕਿ ਮਲੇਰਕੋਟਲੇ ਦੇ ਵਿੱਚ ਆਲਮੋਸਟ ਹਰ ਇਫਤਾਰੀ ਜਿਹੜੀ ਹੈ ਉਹਦੇ 'ਚ ਸਿੱਖ ਔਰ ਈਵਨ ਹਿੰਦੂ ਵੀ ਲੋਕਲ, ਕਿਉਂਕਿ ਮਲੇਰਕੋਟਲੇ ਦਾ ਇੱਕ ਆਪਣਾ ਇਤਿਹਾਸ ਹੈ, ਉਹ ਉਸ ਇਫਤਾਰੀ ਦਾ ਪ੍ਰਬੰਧ ਕਰਦੇ ਨੇ। ਔਰ ਈਵਨ ਅਸੀਂ ਭਾਵੇਂ ਪਿਸ਼ਾਵਰ ਦੇ ਵਿੱਚ ਬੜੀ ਟ੍ਰੈਜਡੀ ਹੋਈ ਪਿਛਲੇ ਦਿਨਾਂ 'ਚ, ਚਰਨਜੀਤ ਸਿੰਘ ਜਿਹੜੇ ਕਿ ਭਾਈ ਜੋਗਾ ਸਿੰਘ ਦੀ ਯਾਦ 'ਚ ਬਣੇ ਗੁਰਦੁਆਰੇ ਦੇ ਪ੍ਰਬੰਧਕ ਵੀ ਸਨ, ਔਰ ਇੱਕ ਬੜੀ ਆਪਸੀ ਕੜੀ ਸਨ ਹਾਰਮੋਨੀ ਦੀ, ਇੰਟਰਫੇਥ ਦੀ, ਉਹਨਾਂ ਦਾ ਮਰਡਰ ਕਿਸੇ ਨੇ ਕੀਤਾ, ਹੁਣ ਸਾਹਮਣੇ ਆਇਆ ਵੀ ਫੜੇ ਗਏ, ਔਰ ਉਹ ਜਿਹੜੀ ਐਕਸਟੋਰਸ਼ਨ ਦੇ ਲਈ। ਲੇਕਿਨ ਪਿਸ਼ਾਵਰ ਦੀ ਇੱਕ ਪਿਛਲੇ ਦਿਨਾਂ 'ਚ ਜਦੋਂ ਰੋਜ਼ੇ ਚੱਲ ਰਹੇ ਸੀ, ਇੱਕ ਖਬਰ ਜਿਹੜੀ ਦੁਨੀਆ ਭਰ 'ਚ ਮਿਲੀਅਨਸ ਨੇ ਦੇਖੀ ਕਿ ਕਿਵੇਂ ਜਿਹੜੇ ਪਿਸ਼ਾਵਰ ਦੇ ਸਿੱਖ ਨੇ ਉਹ ਜਿਹੜਾ ਉਹ ਇਫਤਾਰੀ ਦੇ ਰਹੇ ਨੇ, ਔਰ ਉਹਨਾਂ ਨੇ ਹਸਪਤਾਲਾਂ ਜਾਂ ਸੜਕਾਂ ਦੇ ਉੱਤੇ ਜਿਨ੍ਹਾਂ ਦੇ ਕੋਲ ਕੋਈ ਉਹਨਾਂ ਨੂੰ ਔਰ ਉਹਨਾਂ ਨੇ ਕਿਹਾ ਜੀ ਇਹ ਸਾਨੂੰ ਖੁਸ਼ੀ ਮਿਲਦੀ ਹੈ, ਔਰ ਅਸੀਂ ਦੇਖਦੇ ਹਾਂ ਕਿ ਸਾਡੇ ਮੁਸਲਮਾਨ ਭਰਾ ਭੈਣਾਂ ਜਿਹੜੇ ਇਬਾਦਤ ਕਰ ਰਹੇ ਨੇ, ਔਰ ਇਹ ਸਾਰੇ ਦੇ ਵਿੱਚ ਨੇ। ਔਰ ਮੈਂ ਦੇਖ ਰਿਹਾ ਸੀ ਈਵਨ ਹਿਊਸਟਨ ਟੈਕਸਾਸ ਦੀ ਖਬਰ ਵੀ, ਜਿਹਦੇ 'ਚ ਕਪਲ 1992-93 ਤੋਂ ਸਿੱਖ ਕਪਲ ਜਿਹੜਾ ਉਹ ਇਫਤਾਰੀ ਰੈਗੂਲਰਲੀ ਦਿੰਦਾ। ਸੋ ਕੁੱਲ ਮਿਲਾ ਕੇ ਮਕਸਦ, ਜਦੋਂ ਅਸੀਂ ਸਾਲ ਦੇ 12 ਮਹੀਨਿਆਂ ਦਾ ਜ਼ਿਕਰ, ਭਾਵੇਂ ਉਹ ਸੂਰਜੀ ਨੇ ਜਾਂ ਚੰਦਰਮਾ ਨਾਲ ਰਿਲੇਟਡ ਨੇ, ਕਿਉਂਕਿ ਇਸਲਾਮ ਦੇ ਵਿੱਚ ਹਿਜਰੀ ਕੈਲੰਡਰ ਮੰਨਿਆ ਜਾਂਦਾ, ਹਿਜਰਤ ਦੇ ਨਾਲ ਜੁੜਿਆ ਹੋਇਆ,
ਕਿ ਜਦੋਂ ਹਜ਼ਰਤ ਮੁਹੰਮਦ ਸਾਹਿਬ ਮੱਕੇ ਤੋਂ ਹਿਜਰਤ ਕਰਕੇ ਮਦੀਨੇ ਗਏ ਔਰ ਮਦੀਨੇ ਤੋਂ ਉਹਨਾਂ ਨੇ ਫਿਰ ਆਪਣੇ ਆਪ ਨੂੰ ਸਟਰੈਂਥਨ ਕਰਕੇ ਵਾਪਸ ਮੱਕਾ ਜਿਹੜਾ ਹੈ ਉਹ ਕੰਕਰ ਕੀਤਾ। ਸੋ ਉਸ ਵਰੇ ਨੂੰ ਜਿਹੜਾ ਉਹਨਾਂ ਦਾ ਹਿਜਰਤ ਦਾ ਸਾਲ ਹੈ ਉਸ ਤੋਂ ਇਸਲਾਮਿਕ ਕੈਲੰਡਰ ਦੀ ਸ਼ੁਰੂਆਤ ਹੁੰਦੀ ਹੈ। ਔਰ ਇਸ ਮਹੀਨੇ 'ਚ ਰਮਜ਼ਾਨ ਦੇ ਮਹੀਨੇ 'ਚ ਕਿਉਂਕਿ ਚੰਦਰਮਾ ਦੇ ਨਾਲ 29 ਜਾਂ 30 ਦਿਨ ਵੇਰੀ ਕਰਦੇ ਨੇ, ਇਹ ਰੋਜ਼ਾਨਾ ਜਿੱਥੇ ਕੁਰਾਨ ਸ਼ਰੀਫ ਦੇ ਜੇ ਮੈਂ ਗਲਤ ਨਾ ਹੋਵਾਂ 30 ਪਾਰੇ ਨੇ ਜਿਹੜਾ ਰੋਜ਼ਾਨਾ ਪੜ੍ਹਿਆ ਜਾਂਦਾ ਔਰ 5 ਵੇਲੇ ਦੀ ਨਮਾਜ਼ ਤੋਂ ਇਲਾਵਾ ਐਡੀਸ਼ਨਲ ਵੀ ਹੁੰਦਾ ਹੈ ਜਿਸ ਨੂੰ ਜਦੋਂ ਅਸੀਂ ਇਹਨਾਂ 5 ਨਮਾਜ਼ਾਂ ਦਾ ਉਹ ਫਜ਼ਰ ਹੈ ਜਾਂ ਜੌਹਰ ਹੈ ਔਰ ਅਸਦ ਹੈ ਮਗਰਬ ਹੈ ਔਰ ਈਸ਼ ਹੈ ਜੇ ਮੈਂ ਕਰੈਕਟ ਨਾਂ ਲਏ ਹੁਣ ਸਾਰਿਆਂ ਦੇ ਔਰ ਇਹ ਜਿਹੜੀਆਂ 5 ਨਮਾਜ਼ਾਂ ਨੇ ਇਹਨਾਂ ਤੋਂ ਇਲਾਵਾ ਜਿਹੜੀ ਹੈ ਫਿਰ ਇਹਨਾਂ ਦੇ ਵਿੱਚ ਰਮਜ਼ਾਨ ਦੇ ਮਹੀਨੇ ਬਾਰੇ ਫੇਥ ਹੈ ਕਿ ਜਿੰਨੀ ਤੁਸੀਂ ਐਕਸਟਰਾ ਵੀ ਪੜੋ ਉਸ ਦਾ ਬਹੁਤ ਜ਼ਿਆਦਾ ਫਲ ਹੁੰਦਾ ਹੈ, ਜੰਨਤ ਦੀ ਗੱਲ ਹੈ। ਇਹ ਫੇਥ ਨੇ ਔਰ ਫੇਥ ਨੂੰ ਕਦੇ ਵੀ ਜਿਹੜਾ ਕੁਐਸਚਨ ਨਹੀਂ ਕਰਨਾ ਚਾਹੀਦਾ। ਲੈ ਦੇ ਕੇ ਮੈਂ ਸਮਝਦਾ ਵੀ ਇਸ ਸਾਰੇ ਦਾ ਜਿੰਨਾ ਮੈਨੂੰ ਇੱਕ ਆਊਟਸਾਈਡਰ ਹੋਣ ਦੇ ਨਾਤੇ ਜਦੋਂ ਮੈਂ ਰਮਜ਼ਾਨ ਵੱਲ ਦੇਖਦਾ ਹਾਂ, ਰੋਜ਼ਿਆਂ ਵੱਲ ਦੇਖਦਾ ਹਾਂ ਜਾਂ ਜਦੋਂ ਕਿ ਈਦ ਦਾ ਦਿਨ ਹੈ ਮਸਜਿਦ ਦੇ ਵਿੱਚ ਅੱਜ ਮੈਂ ਆਪਣੇ ਸਾਰੇ ਹੀ ਭਰਾਵਾਂ ਨੂੰ ਭੈਣਾਂ ਨੂੰ ਜਿਨ੍ਹਾਂ ਦੇ ਨੰਬਰ ਮੇਰੇ ਕੋਲ ਸਨ ਇੰਡੀਵਿਜੂਅਲੀ ਵੀ ਕਾਲ ਕੀਤਾ ਔਰ ਬਹੁਤ ਸਾਰੇ ਲਗਭਗ 2 ਵਜੇ ਦੇ ਨੇੜੇ ਤੇੜੇ ਜਿਹੜੀ ਕਿ ਦੁਪਹਿਰ ਦੀ ਨਮਾਜ਼ ਹੈ ਇਕੱਠੇ ਪੜ੍ਹਦੇ ਨੇ ਔਰ ਉਸ ਸਾਰੇ ਦੇ ਵਿੱਚ ਜ਼ਕਾਤ ਕਿ ਨੀਡੀ ਨੂੰ ਦੇਣਾ ਜਿੱਥੇ ਨਵੇਂ ਕੱਪੜੇ ਗਿਫਟਸ ਔਰ ਬਹੁਤ ਸਾਰੇ ਕਿਉਂਕਿ ਅਸੀਂ ਪੰਜਾਬੀ ਲਿਟਰੇਚਰਸ ਵੀ ਜਦੋਂ ਪੜ੍ਹਦੇ ਰਹੇ ਜਿੰਨੇ ਕੁ ਵੀ ਸਾਡੇ ਪੰਜਾਬੀ ਦੇ ਲਿਖਾਰੀ ਇਸਲਾਮਿਕ ਵਿਸ਼ਵਾਸ ਵਾਲੇ ਰਹੇ ਈਦ ਦਾ ਜ਼ਿਕਰ ਔਰ ਸਾਡੀ ਲੈਂਗੁਏਜ 'ਚ ਵੀ ਔਰ ਅੱਜ ਹੀ ਜਦੋਂ ਮੈਂ ਆਪਣੇ ਤਹਿਸੀਨ ਸਾਹਿਬ ਨੂੰ ਕਾਲ ਕੀਤੀ ਬੜੇ ਵਕਤ ਬਾਅਦ ਤੇ ਉਹਨਾਂ ਨੇ ਪੈਂਦਿਆਂ ਕਿਹਾ ਤੁਸੀਂ ਈਦ ਦੇ ਚੰਦ ਹੋ ਗਏ। ਮੈਂ ਕਿਹਾ ਇਸ ਲਈ ਮੈਂ ਕਿਹਾ ਜੀ ਈਦ ਦੇ ਦਿਨ ਮੈਂ ਮੁਖਸ਼ਾਰ ਹੈ ਕਿ ਤੁਹਾਡੇ ਨਾਲ ਮੈਂ ਸੰਪਰਕ ਨਹੀਂ ਕਰ ਸਕਿਆ ਤਹਿਸੀਨ ਕੁਰੈਸ਼ ਸਾਹਿਬ। ਸੋ ਜ਼ਾਹਰ ਹੈ ਕਿ ਵੀ ਅਸੀਂ ਜਦੋਂ ਆਪਣੇ ਦੇਖਦੇ ਔਰ ਜਿਵੇਂ ਅਸੀਂ ਜਦੋਂ ਕਿਸੇ ਮੁਸੀਬਤ ਨੂੰ ਘਟਾ ਕੇ ਦੇਖਣਾ ਹੋਏ ਕਿ ਵੀ ਤੇ ਉਹਦੇ ਲਈ ਵੀ ਇੱਕ ਅਖਾਣ ਹੈ ਕਿ ਗਏ ਨਮਾਣੇ ਰੋਜ਼ੜੇ ਰਹਿ ਗਏ 20 ਤੇ 9 ਸ਼ਾਇਦ ਇਹ ਹੈ ਕਿ ਵੀ ਜਦੋਂ ਇੱਕ ਰੋਜ਼ਾ ਹੀ ਅਜੇ ਬੀਤਿਆ ਤਾਂ ਹੁਣ ਬੰਦਾ ਇਹ ਦੇਖ ਰਿਹਾ ਕਿ ਵੀ ਹੈ ਤਾਂ ਕਠਿਨ ਹੈ ਕੰਮ। ਉਹ ਕਹਿੰਦੇ ਕੋਈ ਨਹੀਂ ਰੋਜ਼ੇ ਬੀਤ ਗਏ ਨੇ ਬਸ ਆ 20 ਤੇ 9 29 ਰਹਿ ਗਏ ਬਾਕੀ ਚਲੇ ਗਏ ਹਾਲਾਂਕਿ ਇੱਕੋ ਹੀ ਬੀਤੇ। ਸੋ ਬਹੁਤ ਸਾਰਾ ਜਦੋਂ ਅਸੀਂ ਉਸ ਸਾਰੇ ਦਾ ਦੇਖਦੇ ਹਾਂ ਤਹਿਜ਼ੀਬ ਦੇ ਉੱਤੇ ਵੀ ਅਸਰ ਸੋ ਫਿਰ ਜਿਵੇਂ ਅਸੀਂ ਪੰਜਾਬੀ ਚ ਕਹਾਂਗੇ ਕਿ ਵੀ ਆਪਣੇ ਨਮਾਜ਼ ਬਖਸ਼ਾਣ ਗਏ ਰੋਜ਼ੇ ਗਲ ਪਵਾਏ। ਸੋ ਜ਼ਾਹਰ ਹੈ ਕਿ ਜਦੋਂ ਤੁਸੀਂ ਨਮਾਜ਼ ਕਜ਼ਾ ਕਰਦੇ ਹੋ ਨਹੀਂ ਪੜ੍ਹਦੇ ਤੇ ਤੁਸੀਂ ਜਾਣਦੇ ਹੋ ਕਿ ਬਈ ਇਹ ਉਹ ਤੋਂ ਅੱਗੋਂ ਜਿਹੜੇ ਹਾਫਿਜ਼ ਨੇ ਉਹ ਕਹਿੰਦੇ ਨੇ ਅੱਛਾ ਨਮਾਜ਼ ਕਜ਼ਾ ਕੀਤੀ ਹੁਣ ਤੂੰ 2 ਰੋਜ਼ੇ ਵੱਧ ਰੱਖ। ਸੋ ਇਹ ਬੇਸ਼ੱਕ ਇਹ ਇਨਸਾਨੀ ਜਜ਼ਬਾਤਾਂ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ ਪਰ ਸਾਡੇ ਲਈ ਭਾਵੇਂ ਅਸੀਂ ਉਹਨੇ ਫੋਰਚੂਨੇਟ ਨਹੀਂ ਜਿਵੇਂ ਪ੍ਰੀ 47 ਦੇ ਸਾਡੇ ਵੀਰ ਭੈਣਾਂ ਸੀ ਜਿਹੜੇ ਉਸ ਕੰਪੋਜ਼ਿਟ ਕਲਚਰ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਉਹ ਇਕੱਠੇ ਹੀ ਹਿੰਦੂ ਸਿੱਖ ਮੁਸਲਮਾਨ ਵਸਦੇ ਸੀ ਔਰ ਇਸੇ ਲਈ ਜਦੋਂ ਈਵਨ ਮੈਂ ਸ਼ਾਹ ਮੁਹੰਮਦ ਨੂੰ ਕੋਟ ਕਰਦਾ ਤੇ ਉਹ ਸਿੱਖ ਰਾਜ ਦੀ ਗੱਲ ਕਰਦੇ ਆ ਕਹਿੰਦਾ ਕਿ ਬਈ ਹਿੰਦੂ ਮੁਸਲਮਾਨ ਰਾਜੀ ਸਭ ਵਸਦੇ ਸੀ ਨਹੀਂ ਕੋਈ ਦੇਖੀ ਸੀ ਤੀਸਰੀ ਜ਼ਾਤ ਮੀਆਂ। ਸੋ ਉਹ ਇੱਕ ਆਪਣੇ ਕਿਸਮ ਦਾ ਪਾਰਟ ਸੀ ਪਰ ਜ਼ਾਹਰ ਹੈ ਕਿ ਅਸੀਂ ਜਿੱਥੇ ਇਸ ਪਾਰਟ ਨੂੰ ਮਹਿਸੂਸ ਕਰਦੇ ਹਾਂ ਕਿ ਇਹ ਇੱਕ ਡਿਸਪਲਿਨ ਹੈ ਔਰ ਇਹ ਜਿੱਥੇ ਅਸੀਂ ਭੁੱਖ ਪਿਆਸ ਇੱਕ ਪਾਸੇ ਤਾਂ ਰੱਬ ਦੀ ਇਬਾਦਤ ਨਾਲ ਜੋੜਨਾ ਹੈ ਮਕਸਦ ਇਹ ਹੈ ਵੀ ਵੱਧ ਤੋਂ ਵੱਧ ਤੁਸੀਂ ਤੁਹਾਡਾ ਧਿਆਨ ਇਬਾਦਤ ਵੱਲ ਰਹੇ ਖਾਣ ਪੀਣ ਵੱਲ ਨਾ ਰਹੇ। ਔਰ ਵੈਸੇ ਅਸੀਂ ਜੇ ਕਦੇ ਦਿਨ ਦੀ ਵੰਡ ਕਰੀਏ ਅਮਰੀਕਨਾਂ ਦਾ ਛੱਡ ਦਈਏ ਵੀ ਗ੍ਰੈਬ ਕਰ ਲਈ ਸੈਂਡਵਿਚ ਜਾਂ ਦੂਜੇ ਸਾਡਾ ਤਾਂ ਬਹੁਤਾ ਦਿਨ ਹੀ ਖਾਣ ਪੀਣ ਚ ਲੰਘ ਜਾਂਦਾ ਹੈ। ਸਵੇਰੇ ਉੱਠ ਕੇ ਰੱਜ ਕੇ ਪਰੌਂਠੇ ਖਾ ਕੇ ਫਿਰ ਦੁਪਹਿਰ ਤੱਕ ਹੁੰਦੇ ਆ ਫਿਰ ਚੁੱਲ੍ਹੇ ਵੱਲ ਦੇਖੋ ਉਹ 2 ਘੰਟੇ ਪਾਣ ਕਾਣ ਫਿਰ ਜਿਹੜਾ ਤੁਸੀਂ ਕਰਕੇ ਦੇਖੋ। ਸੋ ਕੁੱਲ ਮਿਲਾ ਕੇ ਮਕਸਦ ਇਹ ਸੀ ਕਿ ਜੇ ਤੁਸੀਂ ਆਪਣੇ ਆਪ ਨੂੰ ਦੇਖਣਾ ਰੱਬ ਦੇ ਨਾਲ ਇਬਾਦਤ ਤਾਂ ਤੁਹਾਡੇ ਅੰਦਰ ਹੀ ਹੈ। ਜਦੋਂ ਅਸੀਂ ਨੂਰ ਦੀ ਗੱਲ ਕਰਦੇ ਹਾਂ ਔਰ ਇਹ ਬਹੁਤ ਸਾਰੇ ਕਨਸੈਪਟ ਮੈਨੂੰ ਇਹ ਜਿਹੜੇ ਕਾਮਨਨੈਸ ਵਾਲੇ ਜਦੋਂ ਮੈਂ ਦੇਖਦਾ ਕਿ ਜਦੋਂ ਅਸੀਂ ਭਗਤ ਕਬੀਰ ਜੀ ਦਾ ਇਹ ਸ਼ਬਦ ਪੜ੍ਹਦੇ ਹਾਂ ਅਵਲ ਅੱਲਾਹ ਨੂਰ ਉਪਾਇਆ ਸਭ ਤੋਂ ਪਹਿਲਾਂ ਰੱਬ ਨੇ ਨੂਰ ਬਣਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਲੋਗਾ ਭਰਮ ਨਾ ਭੂਲੋ ਭਾਈ ਖਾਲਕ ਖਲਕ ਮੈਂ ਖਾਲਕ ਪੂਰ ਰਹੋ ਸਭ ਥਾਈ। ਸੋ ਜਦੋਂ ਹਰ ਇੱਕ ਦੇ ਨਾਲ ਉਸ ਦੀਆਂ ਲੋੜਾਂ ਸਾਂਝੀਆਂ ਕਰਨੀਆਂ ਨੇ
ਫਿਰ ਤੁਹਾਨੂੰ ਅਹਿਸਾਸ ਹੋਏ ਕਿ ਜਿਹੜਾ ਭੁੱਖਾ ਰਹਿੰਦਾ ਹੈ ਉਸ ਦੀ ਕੀ ਹਾਲਤ ਹੁੰਦੀ ਹੈ, ਜਿਹੜਾ ਪਿਆਸਾ ਹੈ ਉਸ ਦੀ ਕੀ ਹਾਲਤ ਹੁੰਦੀ ਹੈ। ਸੋ ਤੁਸੀਂ ਜਿਹੜੇ ਫੈਲੋ ਹਿਊਮਨ ਬੀਇੰਗਸ ਨੇ, ਜਿਹੜੇ ਹੈਵ ਨਾਟ ਨੇ, ਡਿਪਰਾਈਵਡ ਨੇ ਜੀ, ਉਹਨਾਂ ਅਹਿਸਾਸਾਂ ਨੂੰ ਤੁਸੀਂ ਮਹਿਸੂਸ ਕਰਦੇ ਹੋ। ਔਰ ਜ਼ਾਹਰ ਹੈ ਕਿ ਵੀ ਇਹ ਤੁਹਾਡੀ ਇੱਕ ਸੈਲਫ ਪਿਊਰੀਫਿਕੇਸ਼ਨ ਵੀ ਹੈ, ਆਪਣਾ ਆਪ ਸ਼ੁੱਧ ਕਰਨਾ ਵੀ ਹੈ। ਔਰ ਜਦੋਂ ਅਸੀਂ ਜ਼ਕਾਤ ਦੀ ਗੱਲ ਕਰਦੇ, ਇਹ ਜਿਹਨੂੰ ਅਸੀਂ ਦਸਵੰਧ ਕਹਿੰਦੇ ਹਾਂ, ਹਰ ਸਿੱਖ ਦੇ ਲਈ ਜਿਵੇਂ ਲਾਜ਼ਮ ਹੈ ਕਿ ਉਹ ਆਪਣੀ ਆਮਦਨ ਦਾ 10ਵਾਂ ਹਿੱਸਾ ਵੰਡ ਕੇ ਛਕੇ। ਇਹ ਦਾਨ ਨਹੀਂ ਹੈ। ਬਹੁਤ ਵਾਰੀ ਸਾਡੇ ਵੀ ਕਹਿਣਗੇ ਜੀ ਦਾਨ ਦਿੱਤਾ, ਨਹੀਂ, ਇਹ ਦਾਨ ਦੇ ਵੇਲੇ ਇੱਕ ਦਾਤਾ ਬਣ ਜਾਂਦਾ, ਇੱਕ ਮੰਗਤਾ ਬਣ ਜਾਂਦਾ। ਇਹ ਹੈ, ਇਹ ਸ਼ੇਅਰਿੰਗ ਵਿਦ ਦਾ ਨੀਡੀ, ਵੰਡ ਕੇ ਛਕਣਾ ਜੀ। ਔਰ ਇਹ ਸਾਡਾ ਵੀ ਸਿੱਖੀ ਦਾ ਜਦੋਂ ਬੇਸਿਕ ਅਸੀਂ ਕਨਸੈਪਟ ਦੀ ਗੱਲ ਕਰਦੇ ਤੇ ਫਿਰ ਗੁਰੂ ਨਾਨਕ ਸਾਹਿਬ ਦਾ ਇਹ ਫਰਮਾਨ ਹੈ ਕਿ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ। ਕਿ ਘਾਲਣੇ ਦੀ ਕਮਾਈ ਕਰਨੀ, ਮਿਹਨਤ ਦੀ ਕਮਾਈ ਕਰਨੀ ਔਰ ਉਸ ਨੂੰ ਲੋੜਵੰਦਾਂ ਦੇ ਨਾਲ ਸ਼ੇਅਰ ਕਰਨਾ, ਇਹ ਉਹਨਾਂ ਦੇ ਸਾਹਮਣੇ ਹੀ ਰੱਬ ਦੇ ਦਰਵਾਜ਼ੇ ਖੁੱਲਦੇ ਨੇ। ਸੋ ਜ਼ਾਹਰ ਹੈ ਕਿ ਇਹ ਜਦੋਂ ਅਸੀਂ ਇਸ ਦਿਨ ਨੂੰ ਦੇਖਦੇ, ਇਕੱਲੇ ਬਾਕੀ ਤਾਂ ਫੇਥਫੁਲ ਦੇ ਆਪਣੇ ਅਕੀਦੇ ਨੇ, ਆਪਣੇ ਵਿਸ਼ਵਾਸ ਨੇ, ਪਰ ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਵੀ ਇਹ ਸਾਡੇ ਲਈ ਵੀ ਇੱਕ ਸਬਕ ਹੈ। ਔਰ ਜਦੋਂ ਗੁਰੂ ਨਾਨਕ ਸਾਹਿਬ ਨੇ 5 ਨਮਾਜ਼ਾਂ ਔਰ ਇਹ ਸਾਰੇ ਦਾ ਜਿਹੜਾ ਇਸ ਕਨਸੈਪਟ ਨੂੰ ਦਿੱਤਾ, ਤੇ ਮੈਂ ਜਦੋਂ ਇੱਕ ਵਾਰੀ ਇੱਕ ਸਕਾਲਰ ਪਾਕਿਸਤਾਨ ਦੇ ਉਹਨਾਂ ਦੇ ਨਾਲ ਗੱਲ ਕਰ ਰਿਹਾ ਸੀ ਤੇ ਉਹ ਬੜੇ ਧਿਆਨ ਨਾਲ ਜਦੋਂ ਮੈਂ ਇਸ ਸ਼ਬਦ ਨੂੰ ਦੁਹਰਾਇਆ ਤੇ ਉਹਨਾਂ ਨੇ ਕਿਹਾ ਕਿ ਇਹ ਤਾਂ ਮਾਨੇ ਕੁਰਾਨ ਸ਼ਰੀਫ ਦੇ ਨੇ, ਕੁਰਾਨ ਸ਼ਰੀਫ 'ਚ ਇਹੀ ਇੰਟਰਪ੍ਰੀਟੇਸ਼ਨ ਹੈ। ਔਰ ਮੈਂ ਗੁਰੂ ਨਾਨਕ ਸਾਹਿਬ ਦਾ ਉਹ ਸ਼ਬਦ ਜਿਹੜਾ 5 ਨਮਾਜ਼ਾਂ ਦੇ ਨਾਲ ਔਰ ਸੱਚੇ ਮੁਸਲਮਾਨ ਹੋਣ ਦੇ ਕੀ ਲੱਛਣ ਨੇ, ਸੋ ਗੁਰੂ ਸਾਹਿਬ ਦਾ ਫਰਮਾਨ ਹੈ 5 ਨਮਾਜ਼ਾਂ ਵਕਤ 5, ਪੰਜਾ ਪੰਜੇ 9, ਪਹਿਲਾ ਸੱਚ ਹਲਾਲ ਦੋਏ, ਤੀਜੀ ਖੈਰ ਖੁਦਾਏ, ਚੌਥੀ ਨੀਅਤ ਰਾਸਮਨ, ਪੰਜਵੀਂ ਸਿਫਤ ਸੁਨਾਏ, ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ। ਜਿੱਥੇ 5 ਫਰਜ਼ ਆਇਤ ਹੁੰਦੇ ਨੇ ਉੱਥੇ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਕਿ ਇਹ ਤੁਹਾਡੀਆਂ 5 ਨਮਾਜ਼ਾਂ ਜਿਹੜੀਆਂ ਲਾਜ਼ਮ ਨੇ ਹਰ ਮੁਸਲਮਾਨ ਦੇ ਉੱਤੇ, ਉਸ ਦੇ ਵਿੱਚ ਪਹਿਲਾ ਪਾਰਟ ਸੱਚ ਹੈ। ਔਰ ਜਦੋਂ ਅਸੀਂ ਪਹਿਲੀ ਈਮਾਨ ਦੀ ਗੱਲ ਕਰਦੇ ਤੇ ਈਮਾਨ ਜ਼ਾਹਰ ਹੈ ਕਿ ਜਦੋਂ ਆਮ ਪੰਜਾਬੀ 'ਚ ਸ਼ਬਦ ਇਮਾਨਦਾਰੀ ਕਹਿੰਦੇ, ਸੋ ਈਮਾਨ ਤੁਹਾਡੀ ਹੱਕ ਹਲਾਲ ਦੀ ਕਮਾਈ ਵੀ ਹੈ, ਈਮਾਨ ਤੁਹਾਡੇ ਇਖਲਾਕ ਦੀ ਜਾਮਨੀ ਵੀ ਹੈ, ਔਰ ਰੱਬ ਦੇ ਉੱਤੇ ਈਮਾਨ ਲਿਆਣਾ ਵੀ ਹੈ। ਔਰ ਜੇ ਤੁਹਾਡਾ ਈਮਾਨ ਨਹੀਂ ਹੈ ਤੇ ਫਿਰ ਜਿਵੇਂ 10ਵੇਂ ਪਾਤਸ਼ਾਹ ਨੇ ਫਰਮਾਇਆ, ਦੀਨ ਨਹੀਂ ਯਕੀਨ ਨਹੀਂ, ਕਿ ਜਿਸ ਦਾ ਦੀਨ ਨਹੀਂ ਹੈ, ਫੇਥ ਨਹੀਂ ਹੈ, ਈਮਾਨ ਨਹੀਂ ਹੈ, ਉਸ ਤੇ ਯਕੀਨ ਨਹੀਂ ਕੀਤਾ ਜਾ ਸਕਦਾ। ਔਰ ਜਦੋਂ ਅਸੀਂ ਪ੍ਰੈਕਟੀਕਲ ਦੀ ਗੱਲ ਕਰਦੇ ਹਾਂ, ਅਮਲਾਂ ਦੇ ਨਾਲ, ਜਿਹਨੂੰ ਅਲਾਮਾ ਇਕਬਾਲ ਨੇ ਫਰਮਾਇਆ ਕਿ ਅਮਲ ਸੇ ਜ਼ਿੰਦਗੀ बनती है, जन्नत भी जहन्नम भी, ये खाकी अपनी फितरत से ना नूरी है ना नारी है। ਅਸੀਂ ਨੂਰ ਦੀ ਗੱਲ ਕੀਤੀ, ਨੂਰ ਰੱਬ ਦਾ ਹੈ, ਉਹਨੇ ਸਭ ਨੂੰ ਬਣਾਇਆ। ਨਾਰ ਅੱਗ ਨੂੰ ਕਹਿੰਦੇ ਨੇ, ਜਦੋਂ ਅਸੀਂ ਅੱਗ ਵਰਲਡਲੀ ਹੈ, ਜਿਹਨੂੰ ਅਸੀਂ ਮਾਇਆ ਕਹਿੰਦੇ ਹਾਂ ਗੁਰਬਾਣੀ ਦੇ ਕਨਸੈਪਟ, ਕਿ ਜਿਹੜਾ ਖਾਕ ਦਾ ਬਣਿਆ ਹੋਇਆ ਪੁਤਲਾ ਇਨਸਾਨ ਹੈ, ਇਹ ਤਾਂ ਆਪਣੀ ਫਿਤਰਤ ਨੂਰੀ ਵੀ ਹੋ ਸਕਦੀ ਹੈ ਜੇ ਉਹ ਅਮਲ ਦੇ ਵਿੱਚ ਜ਼ਿੰਦਗੀ ਜਿਉਂਦਾ ਹੈ, ਰੱਬ ਦੀ ਇਬਾਦਤ, ਰੱਬ ਦੀ ਯਾਦ ਔਰ ਨੋਬਲ ਟ੍ਰੇਟਸ ਦੇ ਨਾਲ ਜਿਉਂਦਾ ਤੇ ਉਹ ਨੂਰ ਹੈ। ਤੇ ਜੇ ਉਹ ਸ਼ੈਤਾਨ ਦੇ ਉਸ ਪਾਰਟ ਨੂੰ ਲੈਂਦੇ ਤੇ ਫਿਰ ਉਹ ਨਾਰ ਹੈ, ਫਿਰ ਉਹ ਅੱਗ ਹੈ, ਫਿਰ ਉਹ ਮਾਇਆ ਦੇ ਵਿੱਚ ਹੀ। ਔਰ ਮੈਂ ਸੁਣ ਰਿਹਾ ਸੀ ਕਿਸੇ ਇਸਲਾਮਿਕ ਸਕਾਲਰ ਨੂੰ ਕਿ ਹਜ਼ਰਤ ਮੁਹੰਮਦ ਸਾਹਿਬ ਨੂੰ ਪੁੱਛਿਆ ਕਿਸੇ ਨੇ ਕਿ ਵੀ ਸ਼ੈਤਾਨ 4 ਚਫੇਰੇ ਹੈ ਰੱਬ ਦੇ ਬਰਾਬਰ ਤੁਹਾਡੇ 'ਚ, ਉਹ ਕਹਿੰਦੇ ਹਾਂ ਮੇਰੇ 'ਚ ਵੀ ਹੈ, ਪਰ ਮੈਂ ਉਹਨੂੰ ਦੱਬ ਕੇ ਰੱਖਿਆ, ਮੁਸਲਮਾਨ ਬਣਾਇਆ ਹੋਇਆ ਉਹਨੂੰ। ਸੋ ਜ਼ਾਹਰ ਹੈ ਕਿ ਵੀ ਜਦੋਂ ਤੁਸੀਂ ਜਿਹੜੀਆਂ ਟੈਂਪਟੇਸ਼ਨਸ ਨੇ, ਜਦੋਂ ਜਿਹੜੀਆਂ ਚੀਜ਼ਾਂ ਤੁਹਾਨੂੰ ਟੈਂਪਟ ਕਰਦੀਆਂ, ਉਸ ਨੂਰ ਤੋਂ ਦੂਰ ਕਰਦੀਆਂ, ਰੱਬ ਦੀ ਹੋਂਦ ਤੋਂ ਦੂਰ ਕਰਦੀਆਂ, ਤੁਸੀਂ ਉਸ ਦੇ ਉੱਤੇ ਜਿਹੜਾ ਕਾਬੂ ਪਾਉਂਦੇ ਹੋ। ਔਰ ਇਹ ਜਿਹੜਾ ਸਾਰਾ ਹੀ ਰਮਜ਼ਾਨ ਦਾ ਕਨਸੈਪਟ ਹੈ, ਇਹ ਇਹਦੇ ਨਾਲ ਹੀ ਜੁੜਿਆ ਹੋਇਆ ਕਿ ਵੀ ਤੁਹਾਨੂੰ ਰੱਬ ਦੇ ਰਸਤੇ ਤੇ ਤੁਰਨ ਲੱਗਿਆ ਤੁਹਾਨੂੰ ਭੁੱਖ ਜਾਂ ਪਿਆਸ ਵੀ ਕਿਤੇ ਵਿਆਕਲ ਕਰਕੇ ਉਸ ਨੂੰ ਹਟਾ ਨਾ ਦੇ। ਔਰ ਇਹ ਅਲਟੀਮੇਟਲੀ ਜਿਹੜੀ ਇਸਲਾਮ ਦੀ ਖੇਡ ਵੀ ਹੈ, ਉਹ ਮੁਹੱਬਤ ਹੈ ਜੀ, ਪਿਆਰ ਹੈ ਰੱਬ ਦੇ ਨਾਲ, ਇਨਸਾਨ ਦੇ ਨਾਲ। ਔਰ ਇਸੇ ਹੀ ਖੇਡ ਨੂੰ ਜਿਹੜੀ ਇਹ
ਮੁਹੱਬਤ ਜਦੋਂ ਅਸੀਂ ਹਾਲਾਂਕਿ ਸਿੱਖੀ ਦੇ ਵਿੱਚ ਵਰਤ ਰੱਖਣਾ ਜਾਂ ਭੁੱਖੇ ਪਿਆਸੇ ਰਹਿਣਾ ਇਹ ਕੋਈ ਫਰਜ਼ ਨਹੀਂ ਹੈ, ਲੇਕਿਨ ਪਿਆਰ ਦੀ ਖੇਡ ਜਦੋਂ ਅਸੀਂ ਗੁਰੂ ਅਰਜਨ ਸਾਹਿਬ ਦੀ ਇਹ ਬਾਣੀ ਪੜ੍ਹਦੇ ਹਾਂ, ਮਿਲ ਮੇਰੇ ਪ੍ਰੀਤਮਾ ਜੀਓ ਤੁਧ ਬਿਨ ਖਰੀ ਨਿਮਾਣੀ, ਮੈਂ ਨੈਣੀ ਨੀਂਦ ਨਾ ਆਵੇ ਜੀਓ ਭਾਵੇ ਅੰਨ ਨਾ ਪਾਣੀ, ਪਾਣੀ ਅੰਨ ਨਾ ਭਾਵੇ ਮਰੀਆ ਹਾਵੇ ਵਿਣ ਪਿਰ ਕਿਉਂ ਸੁਖ ਪਾਈਏ, ਕਿ ਇਹ ਮੇਰੇ ਪਿਆਰੇ ਆ ਕੇ ਮਿਲ, ਮੈਂ ਤੇਰੇ ਬਿਨਾ ਨਿਮਾਣੀ ਹੈ, ਮੇਰੀਆਂ ਅੱਖਾਂ 'ਚ ਨੀਂਦ ਨਹੀਂ ਹੈ, ਮੈਨੂੰ ਪਾਣੀ ਵੀ ਚੰਗਾ ਨਹੀਂ ਲੱਗਦਾ, ਮੈਨੂੰ ਭੁੱਖ ਵੀ ਨਹੀਂ ਹੈ, ਔਰ ਮੈਂ ਤੇਰੇ ਇੰਤਜ਼ਾਰ 'ਚ। ਇਹ ਉਸ ਰੂਹ ਦਾ ਰੱਬ ਦੇ ਨਾਲ ਜਿਹੜਾ ਉਹ ਪਿਆਰ ਹੈ, ਔਰ ਉਸ ਦੀ ਇਬਾਦਤ ਦੇ ਵਿੱਚ ਹਰ ਚੀਜ਼ ਨੂੰ ਉਹਦੀ ਨਜ਼ਰ ਕਰ ਦੇਣਾ, ਔਰ ਉਸ ਦੇ ਹਵਾਲੇ ਕਰਕੇ ਸਿਰਫ ਤੇ ਸਿਰਫ ਜੇ ਸੁਖ ਦੇ ਤਾਂ ਤੁਝੇ ਆਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਏ। ਕਿ ਜੇ ਤੂੰ ਭੁੱਖ ਦੇ ਤੇ ਉਹ ਵੀ ਮੈਨੂੰ ਪਿਆਰੀ ਹੈ, ਜੇ ਤੂੰ ਸੁਖ ਦੇ ਉਹ ਵੀ ਠੀਕ ਹੈ, ਤੇ ਤੂੰ ਮੈਨੂੰ ਬਖਸ਼ਿਸ਼ ਕਰ ਕਿ ਮੇਰੇ ਤੇ ਰਹਿਮਤ ਹੋਏ ਕਿ ਮੈਂ ਦੁੱਖ ਦੇ ਵਿੱਚ ਵੀ ਉਸ ਸੁੱਖ ਨੂੰ ਮਾਣ ਸਕਾਂ। ਸੋ ਅਸੀਂ ਆਪਣੇ ਸਾਰੇ ਹੀ ਮੁਸਲਮਾਨ ਭੈਣਾਂ ਭਰਾਵਾਂ ਨੂੰ, ਜਿਹੜੇ ਇਕੱਲੇ ਸਾਡੇ ਖਿੱਤੇ ਚੋਂ ਹੀ ਨਹੀਂ ਦੁਨੀਆ ਭਰ ਦੇ, ਔਰ ਕਿਉਂਕਿ ਕਹਿੰਦੇ ਨੇ ਪਿਆਰ ਦੀਆਂ ਆਪਣੀਆਂ ਵਾਈਬ੍ਰੇਸ਼ਨਸ ਹੁੰਦੀਆਂ, ਪਿਆਰ ਦੇ ਤਾਂ ਕੋਈ ਜ਼ਬਾਨ ਨਹੀਂ ਹੁੰਦੀ। ਬੇਸ਼ੱਕ ਪੰਜਾਬੀ ਦੇ ਇਸ ਪ੍ਰੋਗਰਾਮ ਨੂੰ ਸਾਡੇ ਪੰਜਾਬੀ ਸੁਣਨ ਵਾਲੇ ਪੜ੍ਹਨ ਵਾਲੇ ਵੀਰ ਭਰਾ ਹੀ ਦੇਖਦੇ ਨੇ, ਸੁਣਦੇ ਨੇ, ਲੇਕਿਨ ਅਸੀਂ ਕੁੱਲ ਕਾਇਨਾਤ ਦੇ ਵਿੱਚ ਇਹ ਮਹਿਸੂਸ ਕਰਦੇ ਹਾਂ ਕਿ ਅਲਟੀਮੇਟਲੀ ਰੱਬ ਪਿਆਰ ਦਾ ਨਾਂ ਹੈ। ਦੁਨੀਆ ਦੇ ਵਿੱਚ ਮਜ਼ਹਬ ਦੇ ਨਾਂ ਤੇ, ਧਰਮ ਦੇ ਨਾਂ ਤੇ ਜਾਂ ਕਿਸੇ ਹੋਰ ਨਾਂ ਤੇ ਵੀ ਨਫ਼ਰਤ ਜਾਂ ਹਿੰਸਾ, ਵਾਇਲੈਂਸ, ਇਸ ਦੀ ਕੋਈ ਥਾਂ ਨਹੀਂ ਹੈ। ਸਾਰੀ ਇਨਸਾਨੀਅਤ ਸਾਡੇ ਉਨੇ ਹੀ ਬਲੱਡ ਗਰੁੱਪ ਨੇ, ਏ ਹੈ, ਬੀ ਹੈ, ਏ ਬੀ ਹੈ, ਉਹ ਹੈ, ਸਾਰਿਆਂ ਦੇ ਉਹੀ ਹੱਡੀਆਂ ਨੇ, ਉਹੀ ਮਾਸ ਹੈ, ਉਹੀ ਸਾਰਾ ਜਿਹੜਾ ਸਭ ਕੁਝ ਹੈ। ਕੌਣ ਉੱਚਾ ਕੌਣ ਨੀਵਾਂ, ਔਰ ਇਹੀ ਗੱਲ ਕਬੀਰ ਸਾਹਿਬ ਨੇ ਬ੍ਰਾਹਮਣਾਂ ਨੂੰ ਐਡਰੈਸ ਕਰਕੇ ਕਹੀ ਸੀ, ਬ੍ਰਾਹਮਣਾਂ ਨੂੰ, ਕਿ ਜੇ ਤੂੰ ਬ੍ਰਾਹਮਣੀ ਜਾਏ ਤਾਂ ਆਨ ਵਾਟ ਕਾਇ, ਤੂੰ ਕਿਵੇਂ ਉੱਚਾ ਬਣਿਆ ਹੋਇਆ, ਇਹ ਤੂੰ ਵੀ ਉਵੇਂ ਹੀ ਪੈਦਾ ਹੋਇਆ ਹੈ ਜਿਵੇਂ ਬਾਕੀ ਹੋਏ ਨੇ। ਤੁਮ ਕਤ ਬ੍ਰਾਹਮਣ ਹਮ ਕਤ ਸ਼ੂਦ, ਤੁਮ ਕਤ ਲਹੂ ਹਮ ਕਤ ਲਹੂ ਤੁਮ ਕਤ ਦੂਧ, ਕਿ ਤੇਰੀਆਂ ਰਗਾਂ 'ਚ ਕਿਹੜਾ ਦੁੱਧ ਹੈ ਜਾਂ ਮੇਰੀਆਂ ਰਗਾਂ 'ਚ ਕੋਈ ਲਹੂ ਹੈ, ਅਸੀਂ ਉਹੀ ਹੈ। ਸੋ ਮੈਂ ਸਮਝਦਾ ਵੀ ਹਰ ਮਜ਼ਹਬ ਦਾ ਜਿਹੜਾ ਇੰਟਰਨਲ ਮੈਸੇਜ ਹੈ, ਇਟਰਨਲ ਮੈਸੇਜ ਹੈ ਜਾਂ ਇਨਹੈਰੈਂਟ ਮੈਸੇਜ ਹੈ, ਉਹ ਪਿਆਰ ਹੈ। ਔਰ ਇਹ ਦਿਨ ਸਾਡੇ ਲਈ ਇਹ ਹੋਏ ਕਿ ਅਸੀਂ ਜਿੱਥੇ ਆਪਣੇ ਆਪ ਨੂੰ ਉੱਚਾ ਚੁੱਕਣਾ, ਨਫ਼ਰਤ ਨੂੰ ਸ਼ੈੱਡ ਕਰਨਾ, ਹਰ ਇੱਕ ਨੂੰ ਗਲ ਨਾਲ ਲਾਣਾ, ਔਰ ਇਹ ਜਿਹੜੀ ਇਸ ਈਦ ਦੇ ਨਾਲ ਜੁੜਿਆ ਹੋਇਆ ਨਮਾਜ਼ ਅਦਾ ਕਰਨ ਤੋਂ ਹਰ ਕੋਈ ਹਰ ਇੱਕ ਨੂੰ ਗਲ ਦੇ ਨਾਲ ਲਾਉਂਦਾ ਸੀ, ਹਰ ਕੋਈ ਲਾਉਂਦਾ। ਔਰ ਇਹ ਹੈ ਕਿ ਵੀ ਮੈਂ ਨਫ਼ਰਤ ਛੱਡੀ। ਬਹੁਤ ਵਾਰੀ ਜਿਹੜੇ ਇੱਕ ਦੂਜੇ ਨਾਲ ਰੁੱਸੇ ਹੁੰਦੇ ਨੇ, ਔਰ ਇਹ ਮੌਕਾ ਵੀ ਹੁੰਦਾ ਇਵਨ ਪਰਿਵਾਰਾਂ 'ਚ ਵੀ ਜਿਹੜੇ ਕਿ ਰੁੱਸੇ ਨੇ, ਉਹਨਾਂ ਨੂੰ ਹੁੰਦਾ ਵੀ ਈਦ ਮਿਲਣ 'ਚ ਅਸੀਂ ਬਾਕੀ ਸਭ ਕੁਝ ਛੱਡਿਆ, ਫॉरगिवनेस, ਔਰ ਇਹ ਵੀ ਫॉरगिवनेस ਇੱਕ ਵੱਡਾ ਟ੍ਰੀਟ ਹੈ। ਸੋ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੱਥ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ, ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਨੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5164060694। ਵਿਊਅਰਸ, ਤੁਸੀਂ ਨਾਲ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।